ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜਿਹੜੇ ਦੇਖ ਰਹੇ ਹਾਂ ਅਤੇ ਸੁਣ ਰਹੇ ਹਾਂ, ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਹੈਗੇ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 28 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅਤੇ ਕੈਲੀਫੋਰਨੀਆ ਦੇ ਵਿੱਚ ਚੱਲਣ ਵਾਲੀ ਕਵਰਡ ਕੈਲੀਫੋਰਨੀਆ ਦੇ ਬਾਰੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ, ਉਸ ਦੇ ਬਾਰੇ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਜਗਤਾਰ ਸਿੰਘ ਰਵਿੰਦਰ ਸਿੰਘ ਫਰੈਜ਼ਨੋ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਤੂਰ ਟਰੱਕਿੰਗ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ 1200 ਜਾਣਿਆਂ ਦੀ ਕਪੈਸਿਟੀ ਦੀਆਂ ਤੁਸੀਂ ਪਾਰਟੀਜ਼ ਉੱਥੇ ਕਰ ਸਕਦੇ ਹੋ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਹੈ, ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਇਹ ਪਾਰਟੀਆਂ ਆਪਣੀਆਂ ਬੁੱਕ ਕਰਨ ਦੇ ਲਈ ਤੁਸੀਂ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ, ਨੰਬਰ 7074747003 ਦੇ ਉੱਤੇ, 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਹੜੀ ਖਬਰ ਆਪਾਂ ਕੱਲ੍ਹ ਵੀ ਸਾਂਝੀ ਕੀਤੀ ਸੀ ਵੀ ਜਿਹੜਾ ਪੌਲ ਮੈਨਾਫੋਰਟ ਆ, ਕਹਿੰਦੇ ਵੀ ਜਿਹੜੀ ਇੰਗਲੈਂਡ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ, ਉਹਨਾਂ ਨੂੰ ਸਾਰਾ ਕੁਛ ਉਹਦੇ ਬਾਰੇ ਪਤਾ ਆ ਵੀ ਉਹ ਜੂਲੀਅਨ ਅਸਾਂਜੇ ਨੂੰ, ਜਿਹੜੀ ਇਕੁਆਡੋਰ ਦੀ ਅੰਬੈਸੀ ਹੈਗੀ ਆ UK ਦੇ ਵਿੱਚ, ਕਿੰਨੀ ਕੁ ਵਾਰੀ ਉਹ ਮਿਲਿਆ। ਆਪਾਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਭਈ ਉੱਥੇ ਦਾ ਜਿਹੜਾ ਗਾਰਡੀਅਨ ਨਿਊਜ਼ਪੇਪਰ ਆ, ਉਹਨਾਂ ਨੇ ਰਿਪੋਰਟ ਕੀਤਾ ਵੀ ਪੌਲ ਮੈਨਾਫੋਰਟ ਇਕੁਆਡੋਰ ਅੰਬੈਸੀ ਦੇ ਵਿੱਚ ਅਸਾਂਜੇ ਨੂੰ 2013, 2015 ਅਤੇ ਸਪਰਿੰਗ ਆਫ 2016 ਦੇ ਵਿੱਚ ਮਿਲਿਆ। ਅਤੇ ਕਹਿੰਦੇ ਵੀ ਈਵਨ ਦੋ ਅਸਾਂਜੇ ਦੇ ਜਿਹੜੀ ਇਕੁਆਡੋਰ ਅੰਬੈਸੀ ਜਿੱਥੇ ਉਹ ਠਹਿਰ ਰਹੇ ਆ, ਉਹ ਤੋਂ ਬਾਹਰ ਬ੍ਰਿਟੇਨ ਨੇ ਆਪਣੀ ਜਿਹੜੀ ਆ ਪੁਲਿਸ ਫੋਰਸ ਹਟਾ ਦਿੱਤੀ ਉਹ ਆ, ਪਰ ਇੰਗਲੈਂਡ ਦੀ ਇੱਕ ਜਿਹੜੀ ਇੰਟੈਲੀਜੈਂਸ ਏਜੰਸੀ ਹੈਗੀ ਆ, ਜਿਹਨੂੰ M15 ਸਿਕਿਉਰਿਟੀ ਸਰਵਿਸਿਜ਼ ਕਿਹਾ ਜਾਂਦਾ ਹੈਗਾ ਆ, ਉਹ ਕਹਿੰਦੇ ਪਈ ਹਜੇ ਵੀ ਅਸਾਂਜੀ ਜਿਹੜਾ ਹੈਗਾ ਆ ਉਹਨੂੰ ਪੂਰੀ ਤਰ੍ਹਾਂ ਵਾਚ ਕਰ ਰਹੇ ਆ। ਸੋ ਕਹਿੰਦੇ ਵੀ ਸ਼ੋਰ ਹੈਗਾ ਆ ਪਈ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀਆਂ ਰਿਕਾਰਡਿੰਗ ਵੀ ਹੋਣ, ਕਿਉਂਕਿ ਕਹਿੰਦੇ ਇੰਨੇ ਕੈਪੇਬਲ ਲੈਵਲ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈਗੀ ਆ, ਸ਼ੋਰ ਆ ਵੀ ਇਹਨਾਂ ਨੇ ਜਿਹੜੀਆਂ ਆਪਣੀਆਂ ਕੋਈ ਨਾ ਕੋਈ ਰਿਕਾਰਡਿੰਗ ਡਿਵਾਈਸ ਜਿਹੜੀਆਂ ਹੈਗੀਆਂ ਉਹ ਅੰਬੈਸੀ ਦੇ ਵਿੱਚ ਲਾਈਆਂ ਹੋਣ, ਅਤੇ ਉੱਥੋਂ ਜੋ ਗੱਲਬਾਤ ਜਿਹੜੀ ਹੋਈ ਹੈਗੀ ਆ ਪੌਲ ਮੈਨਾਫੋਰਟ 'ਤੇ, ਜਿਹੜਾ ਕੈਂਪੇਨ ਦਾ ਮੈਨੇਜਰ ਵੀ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ, ਅਤੇ ਜਿਹੜਾ ਜੂਲੀਅਨ ਅਸਾਂਜੇ ਆ, ਉਹਨਾਂ ਦੇ ਵਿੱਚ ਜੋ ਗੱਲਬਾਤ ਹੋਈ ਆ। ਜੀ ਬਿਲਕੁਲ। ਉੱਧਰ ਇੱਕ ਹੋਰ ਜਿਹੜੀ ਇਸੇ ਦੇ ਨਾਲ ਜੁੜੀ ਹੋਈ ਖਬਰ ਆ ਰਹੀ ਆ ਵੀ ਕਹਿੰਦੇ ਜਿਹੜੇ ਪੌਲ ਮੈਨਾਫੋਰਟ ਦਾ ਜਿਹੜਾ ਵਕੀਲ ਆ, ਉਹ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਵਕੀਲਾਂ ਨੂੰ ਮਿਲਦਾ ਰਿਹਾ ਹੈ, ਅਤੇ ਉਹਦੀ ਫੈਡਰਲ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਨਾਂ ਦੇ ਨਾਲ ਕੀ ਗੱਲਾਂ ਬਾਤਾਂ ਹੋ ਰਹੀਆਂ ਆ, ਕੀ ਕਾਰਪੋਰੇਸ਼ਨ ਉਹ ਇੱਕ ਦੂਜੇ ਨੂੰ ਜਿਹੜੇ ਉਹ ਦੇ ਰਹੇ ਆ, ਉਸ ਦੇ ਬਾਰੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਲਾਇਰਸ ਆ, ਉਹਨਾਂ ਨੂੰ ਜਿਹੜਾ ਆ ਉਹ ਮਿਲਦਾ ਰਿਹਾ ਆ। ਇਹ ਰਾਸ਼ਟਰਪਤੀ ਟਰੰਪ ਦੇ ਲਾਇਰ ਨੇ ਹੀ ਜਿਹੜੀ ਆ ਇਸ ਗੱਲ ਦਾ ਖੁਲਾਸਾ ਜਿਹੜਾ ਆ ਉਹ ਕੀਤਾ ਆ। ਸੋ ਇਹ ਹੁਣ ਗੱਲਾਂ ਜਿਹੜੀਆਂ ਰਾਈਟ ਨਾਓ ਕਾਫੀ ਜਿਹੜੀਆਂ ਇਸ ਟਾਈਮ ਬਾਹਰ ਆ ਰਹੀਆਂ, ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਰੋਬਰਟ ਮਿਲਰ ਨੇ ਸਵਾਲ ਵੀ ਪੁੱਛੇ ਹੋਏ ਸੀ, ਉਹਨਾਂ ਦਾ ਹੁਣ ਰੀਸੈਂਟਲੀ ਹੀ ਜਿਹੜਾ ਆ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਲਿਖਤੀ ਜਵਾਬ ਉਹਨਾਂ ਨੂੰ ਵਾਪਸ ਘੱਲਿਆ ਆ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਅਟਰਨੀ ਹੈਗਾ ਆ ਰਸ਼ੀਅਨ ਇਨਵੈਸਟੀਗੇਸ਼ਨ ਦੇ ਵਿੱਚ, ਉਸ ਨੇ ਕਨਫਰਮ ਕੀਤਾ ਆ ਵੀ ਉਹਨਾਂ ਨੇ ਜਿਹੜੇ ਇੱਕ ਡਿਫੈਂਸ ਐਗਰੀਮੈਂਟ ਜਿਹੜਾ ਆ ਉਹ ਤਿਆਰ ਕੀਤਾ ਹੋਇਆ ਆ, ਅਤੇ ਜਿਹੜੇ ਇਸ ਦੀ ਜਿਹੜੀ ਪੁਸ਼ਟੀ ਆ ਉਹ ਜਿਹੜੇ ਗੁਲਿਆਨੀ ਹੈਗੇ ਨੇ ਉਹਨਾਂ ਨੇ ਵੀ ਇਸ ਦੀ ਕਰ ਦਿੱਤੀ ਹੋਈ ਆ। ਸੋ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ, ਪਰ ਕਾਫੀ ਜਿਹੜੀ ਇਸ ਦੇ ਵਿੱਚ ਤੇਜ਼ੀ
ਇਸ ਪੂਰੀ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜੀ ਆ ਉਹ ਚੱਲ ਰਹੀ ਆ। ਅਤੇ ਕਹਿੰਦੇ ਵੀ ਪੌਲ ਮੈਨਾਫੋਰਟ ਦੇ ਕਰਕੇ ਅਤੇ ਰੋਬਰਟ ਮਿਊਲਰ ਦੇ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਕਾਫੀ ਜਿਹੜੀ ਰੈਟਲਿੰਗ ਦਾ ਸਾਹਮਣਾ ਜਿਹੜਾ ਆ ਉਹ ਇਸ ਟਾਈਮ ਕਰਨਾ ਪੈ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਰੋਬਰਟ ਮਿਊਲਰ ਆ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰਨਗੇ, ਕਿਉਂਕਿ 1 ਸਾਲ ਤੋਂ ਵੱਧ ਸਮਾਂ ਆਲਰੇਡੀ ਉਹਨਾਂ ਨੂੰ ਇਸ ਇਨਵੈਸਟੀਗੇਸ਼ਨ ਨੂੰ ਕਰਦਿਆਂ ਜਿਹੜਾ ਹੋ ਚੁੱਕਾ। ਇਨਫੈਕਟ 1.5 ਸਾਲ ਦਾ ਜਿਹੜਾ ਸਮਾਂ ਆਲਮੋਸਟ ਜਿਹੜਾ ਉਹਨਾਂ ਦਾ ਹੋ ਚੁੱਕਾ ਹੋਇਆ ਆ। ਸੋ ਦੇਖਦੇ ਹਾਂ ਵੀ ਉਸ ਦੇ ਵਿੱਚ ਹੋਰ ਕੀ ਆਊਗਾ, ਕਿਉਂਕਿ ਮੇਨ ਜਿਹੜਾ ਇਹ ਮੁੱਦਾ ਉਸ ਟਾਈਮ ਦੇ ਉੱਤੇ ਡਿਪਟੀ ਅਟਾਰਨੀ ਜਨਰਲ ਜਿਹੜੇ ਸੀਗੇ ਰੌਡ ਰੋਜ਼ਨਟਾਈਨ, ਉਹਨਾਂ ਨੇ ਇਹਨਾਂ ਦੀ ਨਿਯੁਕਤੀ ਜਿਹੜੀ ਕੀਤੀ ਸੀਗੀ ਰੋਬਰਟ ਮਿਊਲਰ ਦੀ। ਇਸ ਜਿਹੜੀ ਉਸ ਟਾਈਮ ਦੇ ਉੱਤੇ ਜਿਹੜਾ ਵਿਵਾਦ ਉੱਠਿਆ ਸੀਗਾ ਵੀ ਜਿਹੜੇ ਉਸ ਟਾਈਮ ਦੇ ਉੱਤੇ ਕੈਂਡੀਡੇਟ ਰਹੇ ਜਿਹੜੇ ਡੋਨਲਡ ਟਰੰਪ, ਉਹਨਾਂ ਦੀ ਕੈਂਪੇਨ ਨੇ ਜਿਹੜੇ ਰਸ਼ੀਆ ਦੇ ਨਾਲ ਮਿਲ ਜੁਲ ਕੇ ਇਲੈਕਸ਼ਨਸ ਦੇ ਵਿੱਚ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਕੰਮ ਕੀਤਾ ਆ। ਸੋ ਉਸ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ, ਉਸੇ ਦੇ ਚੱਲਦਿਆਂ ਆਲਰੇਡੀ ਕਾਫੀ ਲੋਕ ਉਹਨਾਂ ਉੱਤੇ ਚਾਰਜਿਸ ਲੱਗ ਕੇ ਉਹਨਾਂ ਨੂੰ ਅਦਾਲਤ ਨੇ ਜਿਹੜੀਆਂ ਸਜ਼ਾਵਾਂ ਜਿਹੜੀਆਂ ਆਲਰੇਡੀ ਸੁਣਾ ਦਿੱਤੀਆਂ ਹੋਈਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਹਿਲਰੀ ਕਲਿੰਟਨ ਦੀ ਈਮੇਲਸ ਦਾ ਰੌਲਾ ਪਿਆ ਸੀ ਪਈ ਉਸਨੇ ਜਦੋਂ ਬੰਗਾਜ਼ੀ ਦੇ ਵਿੱਚ ਜਿਹੜੇ ਅਮਰੀਕਾ ਦੇ ਫੌਜੀ ਆ ਪਲੱਸ ਜਿਹੜੀ ਅਮਰੀਕਾ ਦੀ ਅੰਬੈਸੀ ਆ ਉਹਦੇ ਉੱਥੇ ਦੇ ਜਿਹੜੇ ਮਿਲੀਟੈਂਟ ਸੀਗੇ ਉਹਨਾਂ ਨੇ ਅਟੈਕ ਕਰ ਦਿੱਤਾ ਸੀ, ਅੰਬੈਸੀ ਨੂੰ ਅੱਗ ਲਾ ਦਿੱਤੀ ਸੀ ਅਤੇ ਜਿਹੜੇ US ਦੇ ਸਰਵਿਸਮੈਨ ਆ ਉਹਨਾਂ ਦੀ ਜਿਹੜੀ ਮੌਤ ਹੋਈ ਸੀ, ਈਵਨ ਕੌਂਸੂਲੇਟ ਆਫਿਸਰਸ ਦੀ ਵੀ ਮੌਤ ਹੋ ਗਈ ਸੀ। ਅਤੇ ਉਹ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਚੱਲਦੀ ਸੀ ਅਤੇ ਹਿਲਰੀ ਕਲਿੰਟਨ ਦੇ ਕੋਲ 33,000 ਦੇ ਕਰੀਬ ਈਮੇਲ ਸੀਗੀਆਂ ਅਤੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਅਤੇ ਉਹ ਇਲੈਕਸ਼ਨ ਦੇ ਵਿੱਚ ਲਗਭਗ ਸਾਰੀ ਇਲੈਕਸ਼ਨ 'ਚ ਇਸ਼ੂ ਬਣਿਆ ਰਿਹਾ। ਅਤੇ ਉਹ ਤੋਂ ਬਾਅਦ ਜਿਹੜਾ ਮੇਨ ਜਿਹੜਾ ਇੱਕ ਤਰ੍ਹਾਂ ਨਾਲ ਲੋਗੋ ਜਿਹੜਾ ਆ ਟਰੰਪ ਦੀ ਜਿਹੜੀ ਟੀਮ ਸੀਗੀ ਇਲੈਕਸ਼ਨ ਕੈਂਪੇਨ ਦੀ, ਉਹਨਾਂ ਨੇ ਲੌਕਹਾਰ ਆਪ ਯੂਜ਼ ਕੀਤਾ। ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਜਿਹੜੀ ਡਾਟਰ ਆ ਇਵਾਂਕਾ ਟਰੰਪ, ਉਹਨਾਂ ਦੀਆਂ ਕੁਛ ਕੁ ਈਮੇਲ ਜਿਹੜੀਆਂ ਆ ਉਹ ਪਤਾ ਲੱਗਿਆ ਆ ਵੀ ਉਹਨਾਂ ਨੇ ਆਪਣੇ ਪ੍ਰਾਈਵੇਟ ਕੰਪਿਊਟਰ 'ਤੇ ਜਿਹੜੀਆਂ ਯੂਜ਼ ਕੀਤੀਆਂ ਹੈਗੀਆਂ, ਜਿਹੜੀਆਂ ਗਵਰਨਮੈਂਟ ਨਾਲ ਰਿਲੇਟਡ ਈਮੇਲਸ ਆ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ। ਸੋ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਵੀ ਇਹ ਸੇਮ ਤੁਹਾਡੀ ਡਾਟਰ ਨੂੰ ਵੀ ਹੋਣਾ ਚਾਹੀਦਾ, ਤਾਂ ਉਹਨਾਂ ਨੇ ਕਿਹਾ ਨਹੀਂ ਵੀ ਇਹ ਜੀ ਜਿਹੜੀਆਂ ਈਮੇਲ ਸੀਗੀਆਂ ਇਹ ਉਨੀਆਂ ਇੰਪੋਰਟੈਂਟ ਨਹੀਂ ਸੀਗੀਆਂ। ਆਪਣੀ ਵਾਰੀ ਇੱਦਾਂ ਹੀ ਹੁੰਦਾ, ਦੂਜੇ ਦੀ ਗੱਲ ਜਿਹੜੀ ਜ਼ਿਆਦਾ ਇੰਪੋਰਟੈਂਟ ਹੁੰਦੀ ਆਪਣੀ ਇਹ ਇਹਨਾਂ ਦੀ ਇੰਪੋਰਟੈਂਟ ਹੁੰਦੀ ਆ। ਹਿਲਰੀ ਕਲਿੰਟਨ ਦੀਆਂ ਈਮੇਲਸ ਦੇ ਬਾਰੇ ਉਦੋਂ ਹੀ ਪਤਾ ਲੱਗਾ ਸੀ ਜਿੱਦਾਂ ਜਿਹੜਾ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਦੋਂ ਬੰਗਾਜ਼ੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਦੋਂ ਪਤਾ ਲੱਗਾ ਸੀਗਾ ਵੀ ਇੱਕ ਪ੍ਰਾਈਵੇਟ ਈਮੇਲ ਸਰਵਰ ਜਿਹੜਾ ਹੈ ਉਹ ਵਰਤ ਰਹੇ ਸੀਗੇ। ਰਾਸ਼ਟਰਪਤੀ ਟਰੰਪ ਨੇ ਉਦੋਂ ਰਸ਼ੀਆ ਨੂੰ ਆਪਣੇ ਕੈਂਪੇਨ ਦੇ ਦੌਰਾਨ ਕਿਹਾ ਸੀਗਾ ਵੀ ਇਹਦੀਆਂ ਜਿਹੜੀਆਂ ਗਵਾਚੀਆਂ ਈਮੇਲਸ ਆ ਉਹਨੂੰ ਹੈਕ ਕਰਕੇ ਦਿਓ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਉਹ ਉੱਦਾਂ ਹੋਇਆ ਵੀ ਸੀ। ਕਾਫੀ ਈਮੇਲਸ ਜਿਹੜੀਆਂ ਉਹਨਾਂ ਦੀਆਂ ਉਹ ਬਾਅਦ ਦੇ ਵਿੱਚ ਜਿਹੜੀਆਂ ਲੀਕ ਵੀ ਜਿਹੜੀਆਂ ਹੋਈਆਂ ਸੀਗੀਆਂ ਜਿਹੜੇ ਰਸ਼ੀਆ ਦੇ ਦੁਆਰਾ। ਸੋ ਕਾਫੀ ਕੁਛ ਜਿਹੜਾ ਉਸ ਟਾਈਮ ਦੇ ਉੱਤੇ ਹੋਇਆ, ਅਤੇ ਹੁਣ ਜਦੋਂ ਆਪਣੀ ਵਾਰੀ ਆਈ ਆ ਤਾਂ ਡੈਫੀਨੇਟਲੀ ਉਹਨਾਂ ਨੇ ਇਹ ਕਹਿਣਾ ਹੀ ਸੀਗਾ ਵੀ ਇਹ ਟੋਟਲੀ ਜਿਹੜੀ ਆ ਉਹ ਠੀਕ ਨਹੀਂ ਆ, ਇੱਕ ਬੇਸਿਕਲੀ ਇਕੁਇਵਲੈਂਟ ਨਹੀਂ ਹੈਗਾ। ਪਰ ਜੇ ਉਸ ਨਜ਼ਰ ਦੇ ਨਾਲ ਦੇਖਿਆ ਜਾਵੇ, ਜੇ ਉਹ ਚੀਜ਼ ਉਦੋਂ ਗਲਤ ਸੀ ਅਤੇ ਆਈ ਥਿੰਕ ਇਹਨਾਂ ਦੀ ਵੀ ਇਹ ਟੋਟਲੀ ਹੁੰਦੀਆਂ ਹੀ ਜਿਹੜੀ ਉਹ ਗਲਤੀ ਬਣਦੀ ਆ। ਜਦ ਕਿ ਇਹਨਾਂ ਨੂੰ ਤਾਂ ਸਗੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸੀਗਾ ਵੀ ਤੁਸੀਂ ਉਸੇ ਇੱਕ ਮੁੱਦੇ ਦੇ ਉੱਤੇ ਜਿਹੜੀ ਇਲੈਕਸ਼ਨ ਇੱਕ ਹਿਸਾਬ ਦੇ ਨਾਲ ਜਿੱਤ ਕੇ ਵੀ ਆਏ, ਉਹਦੇ ਕਰਕੇ ਬਹੁਤ ਜਿਹੜਾ ਆ ਅਸਰ ਜਿਹੜਾ ਰਿਹਾ ਸੀਗਾ। FBI ਨੇ ਪਹਿਲਾਂ ਕਲੀਨ ਚਿੱਟ ਦੇ ਦਿੱਤੀ, ਫਿਰ ਇਲੈਕਸ਼ਨ ਤੋਂ ਐਨ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਵੀ ਅਸੀਂ ਮੁੜ ਕੇ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਦੀ ਜਿਹੜੀ ਉਹ ਕਰ ਸਕਦੇ ਹਾਂ, ਅਤੇ ਕਾਫੀ ਜਿਹੜਾ ਕੁਛ ਜਿਹੜਾ ਉਸ ਦੇ ਉੱਤੇ ਫਰਕ ਪਿਆ। ਸੋ ਆਈ ਥਿੰਕ ਇਹਨਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਸੀ, ਪਰ ਅਣਗਹਿਲੀ ਆ ਆਪਣੀ ਕਹਿ ਲਓ ਵੀ ਈਜ਼ੀਨੈਸ ਨੂੰ ਦੇਖਦੇ ਹੋਏ ਵੀ ਕਿੱਧਰ ਕੰਮ ਸੌਖਾ ਹੁੰਦਾ ਉੱਦਾਂ ਉਹਨਾਂ ਨੇ ਵਰਤ ਲਿਆ। ਪਰ ਦੇਖਦੇ ਹਾਂ ਕੀ ਹੁੰਦਾ ਵੀ, ਕਿਉਂਕਿ ਕਾਫੀ ਜਿਹੜੀਆਂ ਈਮੇਲਸ ਆ ਇਹਨਾਂ ਦੀਆਂ ਸੈਨੇਟਰਸ ਨੂੰ ਰਾਸ਼ਟਰਪਤੀ ਟਰੰਪ ਨੂੰ ਖੁਦ ਹੈਗੀਆਂ ਆ, ਅਤੇ ਬੜੇ ਅਹਿਮ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਈਮੇਲਸ ਦੇ ਵਿੱਚ ਹੈਗੀਆਂ ਆ। ਅਤੇ ਹੁਣ ਹਾਊਸ ਦੀ ਆਈ ਥਿੰਕ ਜਦੋਂ ਨਵੀਂ ਜਿਹੜੀ ਸਿਕਿਉਰਿਟੀ ਵਾਲੀ ਇੱਕ ਨਵੀਂ ਟੀਮ ਜਿਹੜੀ ਬਣਨੀ ਹੈ ਜਿਹਦੇ ਵਿੱਚ ਡੈਮੋਕ੍ਰੇਟਸ ਉਹ ਹੋਣਗੇ ਮੈਜੋਰਟੀ ਦੇ ਵਿੱਚ, ਹੋ ਸਕਦਾ ਹੈ ਵੀ ਉਹ ਇਸ ਦੀ ਜਾਂਚ ਵੀ ਜਿਹੜੀ ਆ ਉਹ ਕਰਵਾ ਦੇਣ। ਜੀ ਅਗਲੀ ਖਬਰ ਵੱਲ ਚਲੀਏ। ਕੱਲ੍ਹ ਜਿਸ ਤਰ੍ਹਾਂ ਮਿਸਿਸਿਪੀ ਸਟੇਟ ਦੇ ਵਿੱਚ ਸੈਨੇਟ ਦੀ ਇਲੈਕਸ਼ਨ ਹੋਈ ਸੀ, ਉਸ ਦੇ ਵਿੱਚ ਸੈਨੇਟਰ ਜਿਹੜੇ ਆ ਸਿੰਡੀ ਹਾਈਡ ਸਮਿਥ, ਉਹਨਾਂ ਨੂੰ ਜਿਹੜੇ ਰਿਪਬਲਿਕਨ ਪਾਰਟੀ ਦੇ ਆ ਉਹਨਾਂ ਨੂੰ ਵਿਨਰ ਡਿਕਲੇਅਰ ਕੀਤਾ ਗਿਆ ਹੈਗਾ ਆ। ਉਹਨਾਂ ਨੂੰ 53% ਦੇ ਕਰੀਬ ਵੋਟਾਂ ਪਈਆਂ, ਅਤੇ ਫਸਟ ਵੂਮਨ ਮਿਸਿਸਿਪੀ ਸਟੇਟ ਤੋਂ ਜਿਹੜੀ ਆ ਉਹ ਜਿਹੜੀ ਗਈ ਹੈਗੀ ਆ ਵਾਸ਼ਿੰਗਟਨ DC ਦੇ ਵਿੱਚ। ਅਤੇ ਇਹ ਜਿਹੜੀ ਇਲੈਕਸ਼ਨ ਆ ਇਹ ਵੀ ਬਹੁਤ ਇੱਕ ਤਰ੍ਹਾਂ ਨਾਲ ਗਰਮਾਈ ਹੋਈ ਸੀ, ਜਿੱਥੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਜਾ ਕੇ ਵੀ ਕੈਂਪੇਨ ਕੀਤੀ।
ਸਿੰਡੀ ਹਾਈਡ ਸਮਿਥ ਦੇ ਹੱਕ ਦੇ ਵਿੱਚ। ਤੇ ਆਲਰੇਡੀ ਜਿਹੜੀ ਹੈ ਇਹਨੂੰ ਰੈੱਡ ਸਟੇਟ ਇੱਕ ਤਰ੍ਹਾਂ ਨਾਲ ਗਿਣਿਆ ਜਾਂਦਾ ਹੈਗਾ। ਤੇ ਇਸ ਇਲੈਕਸ਼ਨ ਦੇ ਦੌਰਾਨ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀ ਆ ਆਪਣੇ ਜਹਾਜ਼ ਦੇ ਵਿੱਚ ਜਾ ਰਹੇ ਸੀ, ਉਸ ਟਾਈਮ ਦੇ ਉੱਤੇ ਜਿਹੜੀ ਕਲਾਈਮੇਟ ਚੇਂਜ ਦਾ ਜਿਹੜਾ ਰੌਲਾ ਪਿਆ ਹੈਗਾ ਆ, ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ 1600 ਪੇਜਾਂ ਦੀ ਇੱਕ ਕਲਾਈਮੇਟ ਚੇਂਜ ਰਿਪੋਰਟ ਕੰਪਾਈਲ ਕੀਤੀ ਗਈ ਆ 13 ਫੈਡਰਲ ਏਜੰਸੀ ਤੇ 300 ਲੀਡਿੰਗ ਸਾਇੰਟਿਸਟ ਵੱਲੋਂ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਮੈਂ ਉਹਦੇ 'ਚ ਬਲੀਵ ਨਹੀਂ ਕਰਦਾ, ਤੇ ਕਿਉਂਕਿ ਕਹਿੰਦੇ ਵੀ ਇਹ ਜਿਹੜਾ ਆ ਇਕੋਨਮੀ ਨੂੰ ਬਹੁਤ ਹਰਟ ਕਰੂਗੀ ਜੇ ਅਸੀਂ ਇਸ ਰਿਪੋਰਟ ਨੂੰ ਫੋਲੋ ਕਰਾਂਗੇ। ਕਹਿੰਦੇ 10% ਦੇ ਕਰੀਬ ਐਂਡ ਆਫ 21st ਸੈਂਚੁਰੀ। ਪਰ ਕਲਾਈਮੇਟ ਚੇਂਜ ਦਾ ਆਪਾਂ ਦੇਖਦੇ ਹਾਂ ਸਾਰੇ ਪਾਸੇ ਕਿੰਨਾ ਕੁ ਅਸਰ ਪੈ ਰਿਹਾ ਹੈਗਾ ਆ। ਜਿਹੜੀਆਂ ਇੰਨੀਆਂ ਅੱਗਾਂ ਲੱਗਣੀਆਂ, ਤੂਫਾਨ ਆਣੇ, ਉਹ ਵੀ ਇਹਦਾ ਇੱਕ ਹਿੱਸਾ ਹੀ ਆ। ਬਿਲਕੁਲ। ਰਾਸ਼ਟਰਪਤੀ ਟਰੰਪ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਹੁਸ਼ਿਆਰ ਹਾਂ, ਇੰਟੈਲੀਜੈਂਸ ਹਾਂ, ਵੀ ਮੇਰੇ ਤੋਂ ਸਿਆਣਾ ਜਿਹੜਾ ਬੰਦਾ ਇੱਕ ਹਿਸਾਬ ਦੇ ਨਾਲ ਹੈ ਨਹੀਂ ਆ। ਇਹ ਅਕਸਰ ਜਿੰਨਾ 'ਚ ਹੰਕਾਰ ਜ਼ਿਆਦਾ ਹੁੰਦਾ ਲੋਕ ਇੱਦਾਂ ਕਹਿੰਦੇ ਨੇ, ਅਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਇੱਦਾਂ ਕਿਹਾ ਵੀ ਮੈਂ ਬਲੀਵ ਨਹੀਂ ਕਰਦਾ। ਹੁਣ ਤੁਸੀਂ ਦੇਖੋ ਵੀ ਜਦੋਂ ਬੰਦਾ ਮਰਿਆ ਸਾਊਦੀ ਅਰੇਬੀਆ ਦੇ ਵਿੱਚ, ਉਹਨਾਂ ਨੇ ਧੱਕੇ ਨਾਲ ਮਾਰਿਆ, ਤਾਂ ਵੀ ਜਿਹੜੀ ਆ ਉਹ ਸਿਰਫ ਡਾਲਰਾਂ ਦੇ ਪਿੱਛੇ ਜਿਹੜੀ ਗੱਲ ਕਰਦੇ ਰਹੇ ਆ, ਅਤੇ ਹੁਣ ਵੀ ਜਿਹੜੀ ਆ ਇਕੋਨਮੀ ਨੂੰ ਲੈ ਕੇ ਗੱਲ ਕਰ ਰਹੇ ਆ। ਤੁਸੀਂ ਇਹ ਦੇਖੋ ਵੀ ਇਹ ਨਹੀਂ ਸੋਚ ਰਹੇ ਵੀ ਤੁਸੀਂ ਹੁਣ ਦੀ ਇਕੋਨਮੀ ਨੂੰ ਜਿਹੜਾ ਕੀ ਕਰੋਗੇ ਜੇ ਬਾਅਦ ਦੇ ਵਿੱਚ ਰਹਿਣ ਲਾਇਕ ਤੁਹਾਡੇ ਕੋਲ ਥਾਂ ਨਾ ਰਹੀ, ਅਤੇ ਉਹ ਚੀਜ਼ਾਂ ਜਿਹੜੀਆਂ ਉਹ ਨਾ ਰਹੀਆਂ, ਅਤੇ ਜੇ ਇੰਨਾ ਜ਼ਿਆਦਾ ਪੋਲਿਊਸ਼ਨ ਹੋ ਗਿਆ ਵੀ ਬੰਦਾ ਇੱਥੇ ਰਹਿਣ ਦੇ ਕਾਬਲ ਹੀ ਨਾ ਰਹੂਗਾ, ਅਤੇ ਉਹ ਇਕੋਨਮੀ ਨੂੰ ਤੁਸੀਂ ਕੀ ਕਰੋਗੇ। ਸੋ ਆਈ ਥਿੰਕ ਦੂਰ ਦੀ ਜਿਹੜੀ ਇਸ ਦੇ ਵਿੱਚ ਸੋਚ ਰੱਖਣੀ ਚਾਹੀਦੀ ਆ। ਨੋ ਡਾਊਟ ਹਰ ਇੱਕ ਜਿਹੜਾ ਲੀਡਰ ਆ ਉਹ ਕਹਿੰਦਾ ਆ ਵੀ ਮੇਰੀ ਅਗਲੀ ਟਰਮ ਜਿਹੜੀ ਆ ਉਹ ਸੇਫ ਰਹੇ, ਇਕੋਨਮੀ ਜਿਹੜੀ ਗੁੱਡ ਚੱਲ ਰਹੀ ਆ ਉਹ ਚੱਲਦੀ ਰਹੇ, ਪਰ ਲੀਡਰ ਫਿਰ ਉਹਨਾਂ ਨੂੰ ਹੀ ਜਿਹੜਾ ਆ ਦੁਨੀਆ ਜਿਹੜੀ ਯਾਦ ਰੱਖਦੀ ਆ, ਜਿਹੜੀ ਦੂਰ ਦੀ ਸੋਚ ਕੇ, ਅਤੇ ਜਿਹੜੀ ਦੁਨੀਆ ਦੀ ਭਲਾਈ ਅਤੇ ਲੋਕਾਂ ਦੀ ਭਲਾਈ ਵਾਸਤੇ ਜਿਹੜੇ ਨਾਲ ਦੇ ਨਾਲ ਜਿਹੜਾ ਉਹ ਕੰਮ ਕਰਦੇ ਹੁੰਦੇ। ਆਈ ਥਿੰਕ ਇਹਦੇ ਉੱਤੇ ਇਹਨਾਂ ਨੂੰ ਜ਼ਰੂਰ ਮੁੜ ਵਿਚਾਰ ਕਰਨਾ ਚਾਹੀਦਾ, ਪਰ ਸਾਡੇ ਕਹਿਣ 'ਤੇ ਚਲੋ ਉਹਨਾਂ ਨੇ ਕੀ ਕਰਨਾ ਆ, ਉਹ 300 ਸਾਇੰਟਿਸਟ ਜਿਹੜੀ ਆ ਐਡੀ ਵੱਡੀ ਰਿਪੋਰਟ ਦੇ ਉੱਤੇ ਕਿਹਾ ਨਹੀਂ ਜਿਹੜੇ ਉਹ ਮੰਨਣ ਦੇ। ਸੋ ਪਰ ਇਹ ਆ ਵੀ ਤੁਹਾਨੂੰ ਜਿਹੜੇ ਆਪਣੇ ਰਿਪਰੈਜ਼ੈਂਟੇਟਿਵਸ ਹੈਗੇ ਉਹਨਾਂ ਉੱਤੇ ਜ਼ਰੂਰ ਪ੍ਰੈਸ਼ਰ ਜਿਹੜਾ ਇਸ ਚੀਜ਼ ਦੇ ਪ੍ਰਤੀ ਪਾਉਣਾ ਚਾਹੀਦਾ ਆ। ਦੇਖੋ ਆਮ ਲੋਕਾਂ ਦੀ ਬਿਜਲੀ ਜਿਹੜੀ ਆ ਇੱਕ ਬਲਬ ਬੰਦ ਕੀਤਿਆਂ ਠੀਕ ਕੀਤਿਆਂ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਫਰਕ ਪੈਂਦਾ ਜਿਹੜੀਆਂ ਵੱਡੀਆਂ ਇੰਡਸਟਰੀ ਨੂੰ ਜਿਹੜੀਆਂ ਛੋਟਾਂ ਜਿਹੜੀਆਂ ਰਿਆਇਤਾਂ ਜਿਹੜੀਆਂ ਆ ਇਸ ਪੱਧਰ ਦੇ ਉੱਤੇ ਮਿਲਦੀਆਂ, ਉਹਨਾਂ ਥਾਵਾਂ ਦੇ ਉੱਤੇ ਤੇਲ ਕੱਢਣ ਦੀ ਆਗਿਆ ਮਿਲਦੀ ਆ ਜਿੱਥੇ ਜਿਹੜਾ ਨਹੀਂ ਕੱਢਣਾ ਚਾਹੀਦਾ, ਜਿੱਥੇ ਉਹ ਕੱਢਣ ਦੇ ਨਾਲ ਉੱਥੋਂ ਦਾ ਵਾਤਾਵਰਣ ਸਾਰਾ ਕੁਛ ਜਿਹੜਾ ਖਰਾਬ ਹੁੰਦਾ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸਾਰਿਆਂ ਨੂੰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਪ੍ਰੈਸ਼ਰ ਜਿਹੜਾ ਆਪਣੇ ਜਿਹੜੇ ਰਿਪਰੈਜ਼ੈਂਟੇਟਿਵ ਆ, ਚਾਹੇ ਉਹ ਕਾਂਗਰਸ ਦੇ ਆ, ਚਾਹੇ ਤੁਹਾਡੇ ਉਹ ਸਟੇਟ ਲੈਵਲ ਦੇ ਆ, ਚਾਹੇ ਉਹ ਫੈਡਰਲ ਲੈਵਲ ਦੇ, ਉਹਨਾਂ ਉੱਤੇ ਹਮੇਸ਼ਾ ਇਸ ਚੀਜ਼ ਦੇ ਪ੍ਰਤੀ ਉਹਨਾਂ ਨੂੰ ਸੁਹਿਰਦਤਾ ਦੇ ਨਾਲ ਜਿਹੜਾ ਜ਼ਰੂਰ ਪੁੱਛਣਾ ਚਾਹੀਦਾ ਆ ਵੀ ਹੋਪਫੁਲੀ, ਕਿਉਂਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਦੇ ਲਈ, ਤੁਹਾਡੇ ਹੀ ਆਪਣੇ ਜਿਹੜੇ ਬਾਲ ਬੱਚੇ ਗਾਂ ਜਿਹੜੇ ਪੋਤੇ ਪੋਤੀਆਂ ਦੋਤੇ ਦੋਤੀਆਂ ਜਿਹੜੇ ਹੋਣੇ ਆ, ਉਹਨਾਂ ਦੇ ਲਈ ਜਿਹੜਾ ਇਸ ਧਰਤੀ ਨੂੰ ਜਿਹੜਾ ਬਚਾ ਕੇ ਰੱਖੀਏ। ਸੋ ਕਲਾਈਮੇਟ ਚੇਂਜ ਜਿਹੜਾ ਇੱਕ ਬੜੀ ਅਹਿਮ ਚੀਜ਼ ਆ ਹਰ ਇੱਕ ਦੇ ਲਈ। ਜਿਹੜਾ ਵੀ ਵਾਤਾਵਰਨ ਦੇ ਪ੍ਰਤੀ ਜਿਹੜਾ ਸੁਹਿਰਦ ਹੈਗੇ ਆ ਲੋਕ, ਉਹਨਾਂ ਨੂੰ ਜਿਹੜਾ ਆ ਜ਼ਰੂਰ ਇਹਦੇ ਵਿੱਚ ਵੱਧ ਚੜ੍ਹ ਕੇ ਅੱਗੇ ਜਿਹੜਾ ਹਿੱਸਾ ਲੈਣਾ ਚਾਹੀਦਾ ਆ। ਹਾਂ, ਇਹਦੇ ਵਿੱਚ ਇਹ ਆ ਵੀ ਦੋਨੋਂ ਪਾਸੋਂ ਐਡਜਸਟਮੈਂਟ ਚਾਹੀਦੀ, ਥੋੜ੍ਹੇ ਜਿਹੀ ਉਹ ਚੀਜ਼ ਨੂੰ ਸਮਝਣ, ਥੋੜ੍ਹੇ ਜਿਹੇ ਵੀ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਸਮਝ ਕੇ ਮਿਲ ਮਿਲਾ ਕੇ ਜਿਹੜਾ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਾਂਗਰਸ ਵੂਮਨ ਨੈਂਸੀ ਪਲੋਸੀ ਆ, ਉਹ ਹੁਣ ਆਪਣੇ ਹਾਊਸ ਦੇ ਸਪੀਕਰ ਬਣ ਜਾ ਰਹੇ ਆ, ਕਿਉਂਕਿ ਡੈਮੋਕ੍ਰੇਟਸ ਨੇ 40 ਦੇ ਕਰੀਬ ਕਾਂਗਰਸ ਦੀਆਂ ਜਿਹੜੀਆਂ ਸੀਟਾਂ ਆ ਉਹ ਪਿਕਅਪ ਕੀਤੀਆਂ, ਅਤੇ ਹੁਣ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਕਾਂਗਰਸ ਨੂੰ ਕੰਟਰੋਲ ਕਰ ਰਹੇ ਹੈਗੇ ਮੈਜੋਰਟੀ ਦੇ ਨਾਲ। ਅਤੇ ਸੈਨੇਟ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਕੋਲ 53 ਦੇ ਕਰੀਬ ਜਿਹੜੀਆਂ ਸੈਨੇਟਰਸ ਹੈਗੇ ਆ ਜਿਹੜੇ ਰਿਪਬਲਿਕਨ ਹੈਗੇ ਆ। ਸੋ ਨੈਂਸੀ ਪਲੋਸੀ ਦਾ ਪਹਿਲਾਂ ਕੁਛ ਕੁ ਜਿਹੜੇ ਨਵੇਂ 12 ਦੇ ਕਰੀਬ ਇਲੈਕਟ ਹੋਏ ਆ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ, ਉਹ ਵਿਰੋਧ ਕਰ ਰਹੇ ਸੀ ਵੀ 78 ਈਅਰ ਓਲਡ ਜਿਹੜੀ ਨੈਂਸੀ ਪਲੋਸੀ ਆ, ਇਹ ਹੁਣ ਕਾਫੀ ਲੰਮੇ ਸਮੇਂ ਤੋਂ ਜਿਹੜੀ ਪੋਲੀਟਿਕਸ 'ਚ ਹੈਗੀ ਆ, ਇਹਦੀ ਜਗ੍ਹਾ 'ਤੇ ਹੋਰ ਕੋਈ ਸਾਨੂੰ ਲੀਡਰ ਚੁਣਨਾ ਚਾਹੀਦਾ ਆ। ਪਰ ਅੱਜ ਜਿਹੜੀਆਂ ਰਿਪੋਰਟਸ ਆ ਰਹੀਆਂ ਵੀ ਨੈਂਸੀ ਪਲੋਸੀ ਦੀ ਜਿਹੜੀ ਕਨਫਰਮੇਸ਼ਨ ਆ ਉਹ ਆਲਮੋਸਟ ਕੰਪਲੀਟ ਹੋ ਜਾਏਗੀ, ਅਤੇ ਬੁੱਧਵਾਰ ਨੂੰ ਜਿਹੜੀ ਆ ਉਹਨਾਂ ਨੇ ਵੋਟਸ ਪਾਉਣੀਆਂ ਹੈਗੀਆਂ ਆ। ਸੋ ਹੁਣ ਦੇਖੋ ਨੈਂਸੀ ਪਲੋਸੀ ਅਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ ਜਿਹੜੇ ਆ, ਖਾਸ ਕਰਕੇ ਜਿਹੜੇ ਮੇਜਰ ਇਸ਼ੂਜ਼ ਹੈਗੇ ਇਸ ਵੇਲੇ, ਇਕੋਨਮੀ ਦਾ ਆ, ਹੈਲਥ ਦਾ ਆ, ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਆ, ਅਤੇ ਇੱਕ ਜਿਹੜਾ ਇਸ਼ੂ ਹੈਗਾ ਆ ਉਹ ਬਹੁਤ ਅਖਬਾਰਾਂ ਜਾਂ ਜਿਹੜਾ ਮੀਡੀਆ 'ਚ ਪਿਕ ਨਹੀਂ ਕਰ ਰਿਹਾ, ਪਰ ਅੰਦਰ ਖਾਤੇ ਬਹੁਤ ਸਾਰੇ ਲੋਕ ਅਪਸੈਟ ਆ ਵੀ ਅਸੀਂ ਅਫਗਾਨਿਸਤਾਨ ਤੋਂ ਵਾਪਸ ਕਿਉਂ ਨਹੀਂ ਆ ਰਹੇ। 17 ਸਾਲ ਹੋ ਗਏ
ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲਦਿਆਂ ਨੂੰ। ਤੇ ਕੱਲ੍ਹ ਆਪਾਂ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ 3 ਫੌਜੀ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਬੰਬ ਮਾਰਿਆ ਗਿਆ। ਤੇ ਲਗਭਗ ਕਹਿੰਦੇ ਵੀ 90% ਜਿਹੜਾ US ਦਾ ਮੀਡੀਆ ਆ ਉਹਨਾਂ ਨੇ ਇਹ ਖਬਰ ਮੈਂਸ਼ਨ ਤੱਕ ਨਹੀਂ ਕੀਤੀ। ਕਹਿੰਦੇ ਵੀ ਉਹ ਹੁਣ ਇੱਕ ਤਰ੍ਹਾਂ ਨਾਲ ਬੈਕ ਸਾਈਡ ਤੇ ਹੀ ਆ ਵੀ ਚਲੋ ਜੋ ਹੁੰਦਾ ਰਹੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਪਸੈਟ ਹੈਗੇ ਆ ਵੀ ਅਸੀਂ ਇੰਨੇ 100 ਦੀ ਗਿਣਤੀ ਦੇ ਵਿੱਚ 1600-1700 ਦੇ ਕਰੀਬ ਫੌਜੀ ਗਵਾ ਕੇ ਹਜੇ ਵੀ ਉੱਥੇ ਜਿਹੜੇ ਫਸੇ ਪਏ ਹੈਗੇ ਆ, ਤੇ ਸਾਡੀ ਫੌਜ ਨੂੰ ਉੱਥੋਂ ਜਿਹੜਾ ਆ ਕੋਈ ਨਾ ਕੋਈ ਜਿਹੜਾ ਪੋਲੀਟੀਕਲ ਸੋਲੂਸ਼ਨ ਕੱਢ ਕੇ ਵਾਪਸ USA ਲੈ ਆਉਣਾ ਚਾਹੀਦਾ ਆ ਜੀ। ਤੇ ਇੱਕ ਜਿਹੜੀ ਆਪਾਂ ਬ੍ਰੇਕ ਆ ਉਹ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਹਾਜ਼ਰ ਹੁੰਦੇ ਹਾਂ ਤੇ ਹੋਰ ਜਿਹੜੀਆਂ ਖਬਰਾਂ ਉਹਨਾਂ 'ਤੇ ਜਿਹੜੀ ਆਪਾਂ ਨਜ਼ਰ ਜਿਹੜੀ ਬਣਾਵਾਂਗੇ, ਹੋਰ ਕੀ ਕੁਛ ਚੱਲ ਰਿਹਾ ਆ ਇਮੀਗ੍ਰੇਸ਼ਨ ਦੇ ਉੱਤੇ ਅੱਜ ਆਪਾਂ ਕਰਨੀ ਆ ਕਾਫੀ ਡਿਟੇਲ। ਜੀ ਬਿਲਕੁਲ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909-786-8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ ਗ੍ਰੇਡ ਏ ਵਾਬੈਸ਼ ਦੇ ਟ੍ਰੇਲਰਸ ਇਹ ਫਾਈਨੈਂਸਿੰਗ ਵੀ ਕਰਦੇ ਹਨ। ਨਵੇਂ ਪੁਰਾਣੇ ਟ੍ਰੇਲਰਸ ਲੈਣ ਦੇ ਲਈ ਕਾਲ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫ੍ਰੈਜ਼ਨੋ ਦੀ ਨਵੀਂ ਲੋਕੇਸ਼ਨ ਤੇ 909-786-8008 909-786-8008 ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫਾਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੁਲੇਵਾਰਡ ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094।
हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ-ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. जुगनी जुगनी तेरी जुगनी अल्लाह बिस्मिल्लाह तेरी जुगनी जुगनी कत दी चरखा ना लैंदी साईं दा। सत श्री अकाल दोस्तों, मैं तुहाडा अपना लखविंदर वडाली ते तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਕੱਲ੍ਹ ਜਿੱਦਾਂ ਆਪਾਂ ਖਬਰ ਦੱਸ ਰਹੇ ਸੀਗੇ ਵੀ ਜਿਹੜੇ ਜਨਰਲ ਮੋਟਰ ਵਾਲੇ ਆਪਣੇ ਜਿਹੜੇ ਪਲਾਂਟਸ ਆ ਤਕਰੀਬਨ 4 ਜਿਹੜੇ ਅਮਰੀਕਾ ਦੇ ਵਿੱਚ ਤੇ ਇੱਕ ਕੈਨੇਡਾ ਦੇ ਵਿੱਚ ਜਿਹੜਾ ਉਹ ਬੰਦ ਕਰਨ ਜਾ ਰਹੇ ਆ। ਰਾਸ਼ਟਰਪਤੀ ਟਰੰਪ ਕਾਫੀ ਇਸ ਦੇ ਉੱਤੇ ਜਿਹੜੇ ਆ ਨਿਰਾਸ਼ ਨਜ਼ਰ ਆਏ ਅਤੇ ਉਹਨਾਂ ਨੇ ਇਹ ਆਪਣੇ ਟਵੀਟ ਕਰਕੇ ਉਹਨਾਂ ਨੂੰ ਧਮਕੀ ਵੀ ਦਿੱਤੀ ਵੀ ਜੇ ਤੁਸੀਂ ਇਹ ਪਲਾਂਟ ਇੱਦਾਂ ਬੰਦ ਕਰੋਗੇ ਤਾਂ ਤੁਹਾਡੀਆਂ ਜਿਹੜੀਆਂ ਸਬਸਿਡੀਜ਼ ਤੁਹਾਨੂੰ ਦਿੱਤੀਆਂ ਜਾ ਰਹੀਆਂ ਆ ਉਸ ਦੇ ਵਿੱਚ ਅਸੀਂ ਕਟੌਤੀ ਜਿਹੜੀ ਆ ਉਹ ਕਰ ਸਕਦੇ ਹਾਂ, ਉਹਨਾਂ ਨੂੰ ਬਿਲਕੁਲ ਰੋਕਿਆ ਜਾ ਸਕਦਾ ਆ। ਕਹਿੰਦੇ ਵੀ ਇੱਕ ਤਾਂ ਜਦੋਂ ਤੁਸੀਂ ਬਿਲਕੁਲ ਡੁੱਬੇ ਪਏ ਸੀ ਤੁਹਾਨੂੰ ਸਰਕਾਰ ਨੇ ਉਦੋਂ ਬਚਾਇਆ ਅਤੇ ਤੁਸੀਂ ਉਹਦਾ ਧੰਨਵਾਦ ਪਲਾਂਟ ਬੰਦ ਕਰਕੇ ਜਿਹੜਾ ਇੱਦਾਂ ਦੇ ਰਹੇ ਆ। ਸੋ ਟੈਰਿਫਸ ਕਹਿ ਲਓ, ਜੋ ਮਰਜ਼ੀ ਕਹਿ ਲਓ, ਜਿਹੜਾ ਵੀ ਆ ਵੀ ਜਿਹੜਾ ਇਕੋਨਮੀ ਇੰਨੀ ਗ੍ਰੇਟ ਚੱਲ ਰਹੀ ਆ ਜਾਂ ਤਾਂ ਹੌਲੀ ਹੌਲੀ ਉਹ ਥੋੜ੍ਹਾ ਡਾਊਨਵਰਡ ਜਿਹੜਾ ਸਪਾਇਰਲ ਆ ਉਸ ਦਾ ਜਿਹੜਾ ਸ਼ੁਰੂ ਹੋ ਰਿਹਾ ਆ, ਜਿਸ ਕਰਕੇ GM ਮੋਟਰਸ ਜਿਹੜੇ ਉਹ ਆਪਣੇ ਇੰਨੇ ਪਲਾਂਟ ਬੰਦ ਕਰ ਰਹੀ ਆ। ਉੱਧਰ ਇਸੇ ਦੇ ਨਾਲ ਹੀ ਜਿਹੜੀ ਫੋਰਡ ਤੋਂ ਕੰਪਨੀ ਤੋਂ ਵੀ ਜਿਹੜੀ ਇਹੀ ਖਬਰ ਇੱਦਾਂ ਦੀ ਆ ਰਹੀ ਹੈ ਜਿਹੜੀ ਕੋਈ ਚੰਗੀ ਨਹੀਂ ਹੈਗੀ। ਵੀ ਕਹਿੰਦੇ ਵੀ ਕਾਫੀ ਮਾਸ ਲੇ ਆਫਸ ਜਿਹੜੇ ਆ ਉਹ ਫੋਰਡ ਕੰਪਨੀ ਵਾਲੇ ਜਿਹੜੇ ਆ ਉਹ ਪਲਾਨ ਕਰ ਰਹੇ ਆ। ਫੋਰਡ ਦੇ ਲਈ ਕਹਿੰਦੇ ਇਹ ਜਿਹੜਾ ਸਾਲ ਆ ਕਾਫੀ ਭੈੜਾ ਜਿਹੜਾ ਉਹ ਸਾਬਤ ਹੋਇਆ। ਤਕਰੀਬਨ 29% ਜਿਹੜੀ ਸਟਾਕ ਦੀ ਵੈਲਿਊ ਜਿਹੜੀ ਆ ਉਹ ਉਹਨਾਂ ਦੀ ਡਾਊਨ ਗਈ ਆ ਅਤੇ ਟੈਰਿਫਸ ਦੇ ਕਰਕੇ ਉਹ ਕਹਿ ਰਹੇ ਆ ਜਿਹੜੇ ਰਾਸ਼ਟਰਪਤੀ ਟਰੰਪ ਨੇ ਟੈਰਿਫਸ ਜਿਹੜੇ ਲਾਏ ਆ 10% 25% ਉਹਦੇ ਕਰਕੇ ਕੰਪਨੀ ਨੂੰ $1 ਬਿਲੀਅਨ ਦਾ ਕਹਿੰਦੇ ਆ ਵੀ ਉਹ ਘਾਟਾ ਪਿਆ ਆ। ਇਹ ਜਿਹੜਾ ਫੋਰਡ ਵਾਲੇ ਖੁਦ ਕਹਿ ਰਹੇ ਆ। ਫੋਰਡ ਦੇ CEO ਜਿਮ ਹੈਕਟ ਜਿਹੜੇ ਆ ਉਹ ਰਾਈਟ ਨਾਓ ਕਹਿੰਦੇ ਵਰਕਆਊਟ ਜਿਹੜੇ ਕਰ ਰਹੇ ਨੇ, ਜਿਹੜਾ $25 ਬਿਲੀਅਨ ਦੀ ਰੀਸਟਰਕਚਰਿੰਗ ਫੋਰਡ ਪੂਰੀ ਕੰਪਨੀ ਦੀ ਹੋ ਰਹੀ ਆ। ਸੋ ਉਹਦੇ ਵਿੱਚ ਕਹਿੰਦੇ ਆ ਵੀ ਕੰਪਨੀ ਹੁਣ ਲੇ ਆਫ ਜਿਹੜੀ ਆ ਉਹ ਕਰ ਸਕਦੀ ਆ। ਦੇਖੋ ਇਹ ਉਹੀ ਕੰਪਨੀਆਂ ਜਿਨ੍ਹਾਂ ਨੇ ਹੁਣ ਪਹਿਲਾਂ ਟੈਕਸ ਕੱਟਸ ਦਾ ਆਨੰਦ ਮਾਣਿਆ ਆ, ਕਿੰਨੇ ਡਾਲਰ ਜਿਹੜੇ ਆ ਉਹ ਉਹਨਾਂ ਦੇ ਜੇਬਾਂ ਦੇ ਵਿੱਚ ਗਏ ਨੇ ਅਤੇ ਹੁਣ ਉਹੀ ਜਿਹੜੀਆਂ ਕੰਪਨੀਆਂ ਵਾਲੇ ਆ ਲੋਕਾਂ ਦੀਆਂ ਜਿਹੜੀਆਂ ਜੋਬਸ ਆ ਉਹ ਉੱਥੋਂ ਹਟਾ ਰਹੇ ਨੇ। ਅਤੇ ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਆ ਉਹ ਕੀ ਹੋਊਗਾ। ਲੇ ਆਫ ਦੀ ਖਬਰ ਹੋਣ ਦੇ ਬਾਵਜੂਦ ਕਹਿੰਦੇ 3% ਜਿਹੜਾ ਫੋਰਡ ਦਾ ਸਟਾਕ ਆ ਉਹ ਡਾਊਨ ਜਿਹੜਾ ਆ ਉਹ ਗਿਆ ਸੀਗਾ ਅਤੇ ਅੱਜ GM ਦਾ ਸਟਾਕ ਜਿਹੜਾ ਕਾਫੀ ਡਾਊਨ ਜਿਹੜਾ ਗਿਆ ਆ ਰਾਸ਼ਟਰਪਤੀ ਟਰੰਪ ਦੀ ਸਬਸਿਡੀਆਂ ਖਤਮ ਕਰਨ ਦੀ ਧਮਕੀ ਤੋਂ ਬਾਅਦ ਦੇ ਵਿੱਚ। ਸੋ ਜਿਹੜੀ ਇਕੋਨਮੀ ਗੁੱਡ ਚੱਲ ਰਹੀ ਆ ਵੀ ਇੰਨੀ ਜ਼ਿਆਦਾ ਵਿਨਿੰਗ ਅਮਰੀਕਾ ਜਿਹੜੀ ਕਰ ਰਿਹਾ ਆ, ਪਰ ਇਹ ਖਬਰਾਂ ਤੋਂ ਇੱਦਾਂ ਲੱਗਦਾ ਆ ਵੀ ਇਕੋਨਮੀ ਦੇ ਵਿੱਚ ਡਾਊਨਵਰਡ ਟਰੈਂਡ ਜਿਹੜਾ ਆ ਉਹ ਆ ਸਕਦਾ ਆ।
ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਬਿਊਟ ਕਾਉਂਟੀ ਦੇ ਵਿੱਚ ਖਾਸ ਕਰਕੇ ਪੈਰਾਡਾਈਜ਼ ਏਰੀਆ ਜਿਹੜਾ ਆ ਟਾਊਨ ਪੂਰੀ ਤਰ੍ਹਾਂ ਸੜਕੇ ਤਬਾਹ ਹੋ ਗਿਆ ਸੀ ਅਤੇ ਬਹੁਤ ਸਾਰੀਆਂ ਜਿਹੜੀਆਂ ਵੋਇਸਿਸ ਉੱਥੋਂ ਆਈਆਂ ਪਈ ਜਿਹੜਾ ਐਮਰਜੈਂਸੀ ਅਲਰਟ ਸਿਸਟਮ ਸੀ ਉਹ ਉਸ ਨੇ ਕੰਮ ਹੀ ਨਹੀਂ ਕੀਤਾ ਅਤੇ ਲੋਕਾਂ ਨੂੰ ਇਵੈਕੂਏਸ਼ਨ ਕਰਨ ਦੀ ਜਿਹੜੀਆਂ ਪਲਾਨਸ ਆ ਉਹ ਚੰਗੇ ਤਰੀਕੇ ਨਾਲ ਦੱਸੀਆਂ ਨਹੀਂ ਗਈਆਂ। ਸੋ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਅਤੇ ਫਾਇਰ ਪ੍ਰੋਟੈਕਸ਼ਨ ਦੇ ਜਿਹੜੇ ਚੀਫ ਆਫ ਸਟ੍ਰੈਟਜਿਕ ਪਲਾਨਿੰਗ ਆ ਟੌਮ ਪੋਰਟਰ, ਉਹਨਾਂ ਨੇ ਇਹ ਕਿਹਾ ਵੀ ਅੱਗ ਇੰਨੀ ਜਲਦੀ ਜਿਹੜੀ ਉਹ ਵਧੀ ਅਤੇ ਅਸੀਂ ਉਹਨੂੰ ਜਿਹੜਾ ਆ ਇੱਕਦਮ ਜਿਹੜਾ ਕੰਟਰੋਲ ਨਹੀਂ ਕਰ ਸਕੇ ਅਤੇ ਲੋਕਾਂ ਨੂੰ ਦੱਸ ਨਹੀਂ ਸਕੇ। 88 ਦੇ ਕਰੀਬ ਜਿਹੜੇ ਲੋਕ ਆ ਜਿਨ੍ਹਾਂ ਦੀ ਮੌਤ ਹੋਈ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਟਰਕਚਰਸ ਆ ਉਹ ਸੜ ਕੇ ਤਬਾਹ ਹੋ ਗਈਆਂ। ਇਹਦੇ ਸੰਬੰਧ ਦੇ ਵਿੱਚ ਅਸੈਂਬਲੀਮੈਨ ਜੇਮਸ ਗੈਲਾਗਰ ਜਿਹੜੇ ਰਿਪਬਲਿਕਨ ਹੈਗੇ ਆ ਯੂਬਾ ਸਿਟੀ ਤੋਂ, ਉਹ ਪੈਰਾਡਾਈਜ਼ ਏਰੀਏ ਨੂੰ ਅਤੇ ਉਸ ਦੇ ਜਿਹੜਾ ਸਰਾਊਂਡਿੰਗ ਏਰੀਆ ਆ ਬਿਊਟ ਕਾਉਂਟੀ ਦਾ ਉਹਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ ਅਤੇ ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਸਟੇਟ ਦਾ ਵਾਰਨਿੰਗ ਸਿਸਟਮ ਹੈਗਾ ਐਮਰਜੈਂਸੀ ਦਾ ਉਹਦੇ ਵਿੱਚ ਬਹੁਤ ਸਾਰੀਆਂ ਫਲਾਜ਼ ਹੈਗੀਆਂ, ਬਹੁਤ ਸਾਰੀਆਂ ਘਾਟਾਂ ਹੈਗੀਆਂ। ਕਾਰਨ ਕੀ ਆ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਸੈੱਲ ਫੋਨ ਰਜਿਸਟਰਡ ਨਹੀਂ ਹੈਗੇ, ਬਲੌਕ ਕੀਤੇ ਆ। ਇਸੇ ਤਰ੍ਹਾਂ ਇੱਕ ਸੈਂਡੀਗੋ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਵੀ ਉੱਥੇ 5,50,000 ਦੇ ਕਰੀਬ ਲੋਕਾਂ ਨੇ ਜਿਹੜਾ ਆ ਰਜਿਸਟਰ ਕੀਤਾ ਹੈ ਆਪਣਾ ਮੋਬਾਈਲ ਫੋਨ, ਜਦੋਂ ਕਿ ਪੋਪੂਲੇਸ਼ਨ ਆ ਜਿਹੜੀ ਸੈਂਡੀਗੋ ਕਾਉਂਟੀ ਦੀ 3.3 ਮਿਲੀਅਨ ਆ। 33 ਲੱਖ ਲੋਕਾਂ ਚੋਂ ਸਿਰਫ 5.5 ਲੋਕਾਂ ਨੇ ਆਪਣਾ ਜਿਹੜਾ ਫੋਨ ਆ ਐਮਰਜੈਂਸੀ ਵਾਰਨਿੰਗ ਵਾਸਤੇ ਰਜਿਸਟਰ ਕੀਤਾ ਆ। ਸੋ ਬਾਕੀ ਲੋਕਾਂ ਨੂੰ ਆਪਾਂ ਵੀ ਕਿਸ ਤਰ੍ਹਾਂ ਜਿਹੜਾ ਦੱਸ ਸਕਦੇ ਹੈਗੇ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਹੁਣ ਅਸੈਂਬਲੀਮੈਨ ਇਹ ਇਸ਼ੂ 'ਤੇ ਵਰਕਆਊਟ ਕਰ ਰਹੇ ਆ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਆ 911 ਸਿਸਟਮ ਨੂੰ ਜਿਹੜਾ ਹੋਰ ਫੰਡਿੰਗ ਦੇ ਕੇ ਵੀ ਜੇ ਕਿਤੇ ਹੋਰ ਨੈਚੁਰਲ ਡਿਜ਼ਾਸਟਰ ਆਉਂਦਾ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਕਿੱਦਾਂ ਆਪਰੇਟ ਕਰ ਸਕਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਨੁਕਸਾਨ ਹੁਣ ਇਹ ਬਿਊਟ ਕਾਉਂਟੀ 'ਚ ਹੋਇਆ ਆ ਉਹ ਨਾ ਹੋਵੇ। ਜੀ ਸੋ ਕਾਫੀ ਜਿਹੜਾ ਉਸ ਟਾਈਮ ਦੇ ਉੱਤੇ ਨੁਕਸਾਨ ਹੋਇਆ ਸੀਗਾ। ਅਤੇ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਜਿਹੜੀ ਗੱਲ ਕਰਦੇ ਹਾਂ, ਸੋ ਯਾਦ ਹੋਣਾ ਜਦੋਂ ਹਵਾਈ ਦੇ ਵਿੱਚ ਇੱਕ ਵਾਰੀ ਜਿਹੜਾ ਗਲਤ ਮਿਜ਼ਾਈਲ ਦਾ ਜਿਹੜਾ ਅਲਾਰਮ ਚਲਾ ਗਿਆ ਸੀਗਾ, ਉਸ ਟਾਈਮ ਦੇ ਉੱਤੇ ਆਪਾਂ ਵੀ ਆਪਸ 'ਚ ਗੱਲ ਕਰਦੇ ਸੀ ਵੀ ਕੁਛ ਨਾ ਕੁਛ ਕਿਸੇ ਨੂੰ ਜੇ ਕੁਛ ਹੋ ਗਿਆ ਤਾਂ ਉਹਨਾਂ ਨੇ ਜ਼ਰੂਰ ਜਿਹੜਾ ਸੂਹ ਕਰਨਾ ਹੈ। ਸੋ ਕਹਿੰਦੇ ਵੀ ਹਵਾਈ ਦਾ ਇੱਕ ਬੰਦਾ ਰਹਿਣ ਵਾਲਾ ਉਸ ਨੇ ਇਸ ਜਿਹੜਾ ਫਾਲਸ ਅਲਾਰਮ ਦੇ ਕਰਕੇ ਸਟੇਟ ਨੂੰ ਸੂਹ ਕਰਤਾ, ਕਿਉਂਕਿ ਉਸੇ ਦੌਰਾਨ ਜਦੋਂ ਮਿਜ਼ਾਈਲ ਅਲਾਰਮ ਉਹਨਾਂ ਨੂੰ ਆਇਆ ਸੀ ਉਸ ਨੂੰ ਹਾਰਟ ਅਟੈਕ ਹੋ ਗਿਆ ਸੀਗਾ। ਸੋ ਕਹਿੰਦੇ ਵੀ 38 ਮਿੰਟ ਲੱਗੇ ਸੀਗੇ ਸਟੇਟ ਨੂੰ ਆਪਣੀ ਇਸ ਗਲਤੀ ਨੂੰ ਸੁਧਾਰਨ ਦੇ ਲਈ। ਲੋਕਾਂ ਦੇ ਵਿੱਚ ਤਕਰੀਬਨ 38 ਮਿੰਟਾਂ ਤੱਕ ਇੰਨੀ ਕੁ ਜ਼ਿਆਦਾ ਹਫੜਾ ਦਫੜੀ ਜਿਹੜੀ ਉਹ ਮਚੀ ਰਹੀ ਵੀ ਪਤਾ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਆ, ਵੀ ਮਿਜ਼ਾਈਲ ਆ ਰਹੀ ਆ ਹਵਾਈ ਦੇ ਉੱਤੇ ਅਤੇ ਹਵਾਈ ਨੇ ਜਿਹੜਾ ਨਸ਼ਟ ਹੋ ਜਾਣਾ ਆ। ਸੋ ਉਦੋਂ ਇਹੀ ਜਿਹੜਾ ਅਲਾਰਮ ਘੱਲਿਆ ਗਿਆ ਵੀ ਬਲਾਸਟਿੰਗ ਮਿਜ਼ਾਈਲ ਥ੍ਰੈਟ ਇਨਬਾਊਂਡ ਟੂ ਹਵਾਈ, ਸੀਕ ਇਮੀਡੀਏਟ ਸ਼ੈਲਟਰ, ਦਿਸ ਇਜ਼ ਨਾਟ ਅ ਡਰਿਲ। ਬਾਅਦ ਦੇ ਵਿੱਚ ਇਹੀ ਪਤਾ ਲੱਗਾ ਸੀਗਾ ਵੀ ਜਿੰਨੇ ਅਲਾਰਮ ਇਹ ਜਿਹੜਾ ਟੈਸਟ ਡਰਿਲ ਜਿਹੜੀ ਘੱਲਣੀ ਸੀ ਉਹਨੇ ਗਲਤੀ ਦੇ ਨਾਲ ਐਕਚੁਅਲ ਜਿਹੜਾ ਆ ਉਹ ਮੈਸੇਜ ਘੱਲ ਦਿੱਤਾ ਸੀ। ਸੋ ਹੁਣ ਦੇਖਦੇ ਹਾਂ ਵੀ ਹਵਾਈ ਵਾਲੇ ਜਿਹੜੇ ਆ ਉਹ ਇਸ ਲਾਸੂਟ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਦੇਖਣਗੇ। ਹਵਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਦਾ ਜਿਹੜਾ ਸਾਬਕਾ ਐਡਮਿਨਿਸਟ੍ਰੇਟਰ ਆ ਕਹਿੰਦੇ ਉਸ ਦੇ ਖਿਲਾਫ ਅਤੇ ਹਵਾਈ ਸਟੇਟ ਦਾ ਜਿਹੜਾ ਨਾਮ ਹੈ ਇਸ ਲਾਸੂਟ ਦੇ ਵਿੱਚ ਦਾਖਲ ਹੈਗਾ ਆ। ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਇਕੋਨਮੀ ਦੀ ਗੱਲ ਕਰ ਰਹੇ ਸੀ, ਹੁਣ ਰੀਅਲ ਸਟੇਟ ਮਾਰਕੀਟ ਦੀ ਗੱਲਬਾਤ ਆ ਰਹੀ ਹੈ ਵੀ ਜਿਹੜੀ ਰੀਅਲ ਸਟੇਟ ਮਾਰਕੀਟ ਆ ਉਹ ਕਾਫੀ ਸਲੋ ਹੁੰਦੀ ਜਾ ਰਹੀ ਆ। ਪਿਛਲੇ 3 ਮਹੀਨਿਆਂ ਦੇ ਵਿੱਚ ਜਿਹੜੀ ਘਰਾਂ ਦੀ ਜਿਹੜੀ ਸੇਲ ਸੀ ਉਹ ਬਹੁਤ ਜ਼ਿਆਦਾ ਘਟ ਗਈ ਆ ਅਤੇ ਇਨਵੈਂਟੋਰੀ ਜਿਹੜੀ ਆ ਹੁਣ ਜ਼ਿਆਦਾ ਵੱਧ ਗਈ ਹੈਗੀ ਆ। ਕਹਿੰਦੇ ਭਈ ਜਿਹੜੇ ਸਰਵੇ ਆ ਰਹੇ ਆ ਮਾਰਕੀਟ ਵਾਚ ਵੱਲੋਂ 2019 ਦਾ ਜਿਹੜਾ ਸਾਲ ਆ ਕਹਿੰਦੇ ਇਟ ਵੋਂਟ ਲੀਡ ਟੂ ਏ ਹੋਮ ਬਾਇਰਸ ਮਾਰਕੀਟ। ਸੋ ਲੋਕ ਜਿਹੜੇ ਆ ਹੁਣ ਬਹੁਤ ਧਿਆਨ ਦੇ ਨਾਲ ਜਿਹੜੇ ਆ ਘਰ ਖਰੀਦ ਰਹੇ ਆ ਕਿਉਂਕਿ ਏਡੀ ਵੱਡੀ ਇਨਵੈਸਟਮੈਂਟ ਆ। ਸਾਰੇ ਡਰਦੇ ਆ ਵੀ ਮੁੜ ਕੇ ਫਿਰ ਜਿਸ ਤਰ੍ਹਾਂ ਪਤਾ ਹੀ ਆ USA ਦੇ ਵਿੱਚ ਹਰ 8 ਤੋਂ 10 ਸਾਲ ਬਾਅਦ ਜਿਹੜਾ ਸਾਈਕਲ ਆਉਂਦਾ ਆ ਜਦੋਂ ਰੀਅਲ ਸਟੇਟ ਮਾਰਕੀਟ ਇੱਕਦਮ ਡਾਊਨ ਹੋ ਜਾਂਦੀ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੰਟਰਸਟ ਰੇਟ ਵੀ 2-3 ਵਾਰ ਜਿਹੜਾ ਇਨਕਰੀਜ਼ ਹੋਇਆ ਹੈਗਾ ਆ, ਇਸ ਕਰਕੇ ਵੀ ਜਿਹੜੀ ਆ ਰੀਅਲ ਸਟੇਟ ਮਾਰਕੀਟ ਉਹ ਸਲੋ ਹੋਈ ਆ। ਜੀ ਬਿਲਕੁਲ, ਉੱਦਾਂ ਕਹਿੰਦੇ ਅੱਜ ਮਾਰਕੀਟ ਅਪ ਜਾ ਰਹੀ ਹੈ। ਉਸ ਦੇ ਪਿੱਛੇ ਇਹ ਕਾਰਨ ਦੱਸਿਆ ਜਾ ਰਿਹਾ ਵੀ ਜਿਹੜੇ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਇਹ ਇਸ਼ਾਰਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇੰਟਰਸਟ ਰੇਟ ਜਿਹੜੇ ਆ
ਉਹ ਵਧਾਉਣ ਦੇ ਉੱਤੇ ਜਿਹੜੀ ਆ ਉਹ ਰੋਕ ਲਾਈ ਜਾਊਗੀ ਜਾਂ ਉਸ ਦੇ ਵਿੱਚ ਸਲੋਨੈਸ ਲਿਆਂਦੀ ਜਾਊਗੀ, ਉਸ ਨੂੰ ਥੋੜ੍ਹਾ ਸਲੋ ਕੀਤਾ ਜਾਊਗਾ। ਸੋ ਉਹਦੇ ਕਰਕੇ ਜਿਹੜਾ ਡਾਓ ਜੋਨਸ ਆ ਉਹ 450 ਪੁਆਇੰਟ ਅੱਜ ਜਿਹੜਾ ਮੁੜ ਕੇ ਉੱਤੇ ਨੂੰ ਗਿਆ ਆ, ਕਿਉਂਕਿ ਜਿੱਦਾਂ ਤੁਸੀਂ ਹੁਣ ਰੀਅਲ estate ਦੀ ਵੀ ਗੱਲ ਕਰ ਰਹੇ ਹੋ, ਬਹੁਤ ਸਾਰੇ ਲੋਕ ਇਸ ਕਰਕੇ ਵੀ ਹੁਣ ਘਰ ਨਹੀਂ ਖਰੀਦ ਰਹੇ ਕਿਉਂਕਿ ਫੈਡਸ ਵਾਲੇ ਜਿਹੜੇ ਲਗਾਤਾਰ ਇੰਟਰਸਟ ਰੇਟ ਦੇ ਵਿੱਚ ਵਾਧਾ ਜਿਹੜਾ ਉਹ ਕਰ ਰਹੇ ਸੀਗੇ, ਅਤੇ ਜਿਹੜੇ ਚੇਅਰ ਫੈਡ ਦੇ ਚੇਅਰ ਜਿਹੜੇ ਪਾਵਲ ਆ ਉਹਨਾਂ ਨੇ ਇਹ ਇਸ਼ਾਰਾ ਹੁਣ ਕੀਤਾ ਹੈ ਵੀ ਸ਼ਾਇਦ ਆਉਣ ਵਾਲੇ ਕੁਝ ਸਮੇਂ ਦੇ ਲਈ ਜਿਹੜੇ ਰੇਟਸ ਆ ਉਹਨਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਊਗਾ, ਅਤੇ ਜਿਹੜੀ ਸਟੈਗਨੈਂਟ ਹੋਈ ਮਾਰਕੀਟ ਆ ਉਸ ਦੇ ਵਿੱਚ ਮੈਨੂੰ ਲੱਗਦਾ ਜੀ ਮੁੜ ਕੇ ਜਿਹੜੀ ਚਹਿਲ ਕਦਮੀ ਆ ਉਹ ਦੇਖੀ ਜਾ ਸਕੂਗੀ। ਅਤੇ ਡਾਓ ਜੋਨਸ ਦੇ ਵਿੱਚ ਮਾਰਕੀਟ ਦੇ ਵਿੱਚ ਸਟਾਕ ਮਾਰਕੀਟ ਵਿੱਚ ਤਾਂ ਜ਼ਰੂਰ ਇਹ ਚੀਜ਼ ਦੇਖੀ ਗਈ ਆ ਅੱਜ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਇਕੋਨੋਮਿਸਟ ਆ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਵੀ ਜਿਹੜਾ ਰਿਸੈਸ਼ਨ ਆ ਉਹ ਲੇਟ 2019 'ਚ ਆ ਜਾਊਗਾ, ਅਗਲੇ ਸਾਲ 2019 ਦੇ ਐਂਡ ਤੱਕ ਵੀ USA ਦੇ ਵਿੱਚ ਰਿਸੈਸ਼ਨ ਆ ਸਕਦਾ, ਇਹ ਜਿਹੜੇ ਇਕੋਨੋਮਿਸਟ ਆ ਉਹ ਫੀਲ ਕਰਦੇ ਆ। ਸੋ ਰੀਅਲ estate ਮਾਰਕੀਟ ਨੂੰ ਸਲੋ ਹੋਣ ਦਾ ਇੱਕ ਕਾਰਨ ਹੋਰ ਇਹ ਵੀ ਆ ਵੀ ਜਿਹੜਾ ਕੈਪ ਲਾਇਆ ਗਿਆ ਹੈਗਾ ਆ ਵੀ ਤੁਸੀਂ ਸਿਰਫ ਇੰਨਾ ਹੀ ਜਿਹੜਾ ਪ੍ਰੋਪਰਟੀ ਟੈਕਸ ਤੇ ਇੰਟਰਸਟ ਡਿਡਕਟ ਕਰ ਸਕਦੇ ਆ। ਸੋ ਜਿਹੜੇ $1 ਮਿਲੀਅਨ ਹੋਮਸ ਆ ਉਹਨਾਂ ਦੇ ਅੱਗੇ ਲੋਕ ਬਹੁਤ ਸਾਰਾ ਜ਼ਿਆਦਾ ਹੀ ਘਰ, ਖਾਸ ਕਰਕੇ ਬੇ ਏਰੀਏ ਜਾਂ ਜਿਹੜੇ ਐਕਸਪੈਂਸਿਵ ਏਰੀਆਜ਼ ਹੈਗੇ ਆ, ਨਿਊਯਾਰਕ, ਸਿਆਟਲ, ਉਸ ਏਰੀਏ ਦੇ ਵਿੱਚ ਘਰ ਜਿਹੜੇ ਐਕਸਪੈਂਸਿਵ ਤਦ ਲੈਂਦੇ ਸੀ ਵੀ ਚਲੋ ਜਿਹੜਾ ਇੰਟਰਸਟ ਆ ਪ੍ਰੋਪਰਟੀ ਟੈਕਸ ਉਹ ਸਾਰਾ ਟੈਕਸ ਡਿਡਕਟੀਬਲ ਹੁੰਦਾ, ਹੁਣ ਉਹਦੇ 'ਤੇ ਵੀ ਜਿਹੜੀ ਲਿਮਿਟ ਲਾ ਦਿੱਤੀ ਗਈ ਹੈ। ਕਹਿੰਦੇ ਜਦੋਂ 2019 ਦੇ ਐਂਡ ਵਿੱਚ ਰਿਸੈਸ਼ਨ ਆਊਗਾ ਉਹਦੇ 'ਤੇ ਡਿਪੈਂਡ ਕਰਦਾ ਵੀ ਉਹ ਕਿੰਨਾ ਕੁ ਬੁਰਾ ਆ, ਕਿੰਨਾ ਕੁ ਬੈਡ ਜਿਹੜਾ ਰਿਸੈਸ਼ਨ ਆ ਰਿਹਾ ਆ। ਜੇ ਕਹਿੰਦੇ ਬਹੁਤ ਜ਼ਿਆਦਾ ਜੋਬਸ ਲੋਸਟ ਹੋਈਆਂ ਅਤੇ ਉਹ ਰੀਅਲ estate ਮਾਰਕੀਟ ਨੂੰ ਜ਼ਿਆਦਾ ਹਿੱਟ ਕਰਨਗੀਆਂ। ਸੋ ਬਿਲਕੁਲ 2019 ਦੇ ਐਂਡ ਤੱਕ ਜਿਹੜੇ ਇਕੋਨੋਮਿਸਟ ਫੀਲ ਕਰ ਰਹੇ ਆ ਰਿਸੈਸ਼ਨ ਆਏਗਾ, ਉਸ ਦੇ ਉੱਤੇ ਹੀ ਡਿਪੈਂਡ ਕਰੇਗਾ ਜਿਹੜੀ ਰੀਅਲ estate ਮਾਰਕੀਟ ਆ ਉਹ ਕਾਫੀ ਡਾਊਨ ਜਾਂਦੀ ਆ ਜਾਂ ਖੜੀ ਰਹਿੰਦੀ ਆ ਜਾਂ ਥੋੜ੍ਹੀ ਅੱਗੇ ਨੂੰ ਚੱਲਦੀ ਆ। ਜੀ ਜੀ ਉੱਧਰ ਜੇ ਗੱਲ ਕਰੀਏ ਬ੍ਰੈਕਸਿਟ ਨੂੰ ਲੈ ਕੇ, ਅੱਜ ਜਿਹੜੀ UK ਦੀ ਯੂਨਾਈਟਿਡ ਕਿੰਗਡਮ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਆਖਿਆ ਵੀ ਜਿਹੜੀ ਬ੍ਰੈਕਸਿਟ ਡੀਲ ਆ ਉਹਦੇ ਕਰਕੇ ਉਹਨਾਂ ਦੀ ਇਕੋਨਮੀ ਦੇ ਉੱਤੇ ਜਿਹੜਾ ਆ ਕਾਫੀ ਅਸਰ ਪਵੇਗਾ। ਜਿਹੜੇ ਪ੍ਰਾਈਮ ਮਿਨਿਸਟਰ ਥਰੀਸਾ ਮੇ ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਆ ਉਹਨਾਂ ਨੇ ਹਰ ਤਰ੍ਹਾਂ ਦਾ ਸਿਨਾਰੀਓ ਜਿਹੜਾ ਉਸ ਨੂੰ ਸਟੱਡੀ ਕੀਤਾ ਆ, ਅਤੇ ਯੂਨਾਈਟਿਡ ਕਿੰਗਡਮ ਕਹਿੰਦਾ ਆ ਵੀ ਉਸ ਦੇ ਵਿੱਚ ਹਮੇਸ਼ਾ ਘਾਟੇ ਦੇ ਵਿੱਚ ਹੀ ਦੇਖਿਆ ਗਿਆ ਆ, ਚਾਹੇ ਕੋਈ ਵੀ ਸਿਨਾਰੀਓ ਉਸ ਨੂੰ ਲੈ ਕੇ ਮੰਨ ਕੇ ਜਿਹੜਾ ਆ ਉਹ ਚੱਲਿਆ ਜਾਵੇ। ਅਤੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਇਹੀ ਆਖਿਆ ਆ ਵੀ ਇਹ ਸੱਚਾਈ ਆ ਵੀ ਇਕੋਨਮੀ ਜਿਹੜੀ ਆ ਉਹ ਪਹਿਲਾਂ ਦੇ ਨਾਲੋਂ ਘਟੂਗੀ, ਜਿਹੜੀ ਡੀਲ ਆ ਬ੍ਰੈਕਸਿਟ ਦੀ ਯੂਰਪੀਅਨ ਸੰਘ ਦੇ ਨਾਲ ਜਿਹੜੀ ਆ ਉਹ ਬਣਦੀ ਆ। ਬੈਂਕ ਆਫ ਇੰਗਲੈਂਡ ਕਹਿੰਦੇ ਆ ਉਹਨਾਂ ਨੇ ਜਿਹੜਾ ਅੱਜ ਆਪਣਾ ਐਨਾਲਿਸਿਸ ਵਿਸ਼ਲੇਸ਼ਣ ਜਿਹੜਾ ਆ ਉਹ ਪੇਸ਼ ਕਰਨਾ ਆ ਵੀ ਇਕੋਨਮੀ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਉਹ ਪਊਗਾ। ਹੋ ਸਕਦਾ ਆ ਹੁਣ ਇੱਦਾਂ ਲੱਗ ਰਿਹਾ ਹੋਵੇ ਇਹਨਾਂ ਨੂੰ ਬਈ ਉਹ ਤਾਂ ਚਾਅ 'ਚ ਬ੍ਰੈਗਜ਼ਿਟ ਜਿਹੜਾ ਉਹਨਾਂ ਨੇ ਜ਼ਰੂਰ ਸਾਰਿਆਂ ਨੇ ਉੱਥੇ ਕਰ ਦਿੱਤਾ, ਵੈਸੇ ਬਹੁਤ ਨੈਰੋ ਮਾਰਜਨ ਦੇ ਨਾਲ ਉੱਥੇ ਜਿਹੜੇ ਬ੍ਰੈਗਜ਼ਿਟ ਵਾਲੇ ਜਿੱਤੇ ਸੀਗੇ, ਅਤੇ ਹੁਣ ਉਹੀ ਲੋਕ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਸ਼ਾਇਦ ਜਿਹੜਾ ਵਾਪਸ ਜਿਹੜਾ ਆ ਉਹ ਮੁੜਿਆ ਜਾ ਸਕੇ। ਅਤੇ ਜਿੱਦਾਂ ਕੱਲ੍ਹ ਵੀ ਆਪਾਂ ਦੱਸ ਰਹੇ ਸੀਗੇ ਵੀ ਇੱਕ ਯੂਰਪ ਦੀ ਸਭ ਤੋਂ ਹਾਈਐਸਟ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਉਹ ਲੈ ਕੇ ਜਾ ਰਹੇ ਆ ਵੀ ਬ੍ਰੈਗਜ਼ਿਟ ਦੇ ਉੱਤੇ ਉਸ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਇੱਕ ਨਵਾਂ ਰੈਫਰੈਂਡਮ ਕਰਾਇਆ ਜਾ ਸਕਦਾ ਆ ਜਾਂ ਨਹੀਂ ਕਰਾਇਆ ਜਾ ਸਕਦਾ। ਸੋ ਇਹ ਵੀ ਹੁਣ ਦੇਖਣ ਵਾਲੀ ਜਿਹੜੀ ਆ ਉਹ ਗੱਲ ਰਹੂਗੀ। ਅਤੇ ਕਿਉਂਕਿ ਫਿਰ ਜਿਹੜੀ UK ਦੀਆਂ ਡੀਲਸ ਯੂਰਪੀਅਨ ਸੰਘ ਨਾਲ ਕਿੱਦਾਂ ਹੋਣਗੀਆਂ, US ਦੇ ਨਾਲ ਕਿੱਦਾਂ ਹੋਣਗੀਆਂ, ਬਾਕੀ ਹੋਰ ਜਿਹੜੇ ਮੁਲਕ ਆ, ਰਸ਼ੀਆ ਆ, ਚਾਈਨਾ ਆ, ਹੋਰ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਦੇ ਨਾਲ ਕਿੱਦਾਂ ਦੀਆਂ ਡੀਲਸ ਹੋਣਗੀਆਂ, ਇਹ ਦੇਖਣ ਵਾਲੀ ਗੱਲ ਰਹੂਗੀ। ਅਤੇ ਹੁਣ ਜਿਹੜੇ ਐਨਾਲਿਸਟ ਕਈ ਇਹ ਕਹਿ ਰਹੇ ਆ ਵੀ 2030 ਤੱਕ ਜਿਹੜੀ UK ਦੀ ਇਕੋਨਮੀ ਆ 4% ਜਿਹੜੀ ਆ ਉਹ ਥੱਲੇ ਜਿਹੜੀ ਆ ਉਹ ਜਾ ਸਕਦੀ ਆ ਜਿਹੜੀ ਬ੍ਰੈਗਜ਼ਿਟ ਹੋਣ ਦੇ ਕਰਕੇ। ਜੀ ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਵੱਲ ਚੱਲੀਏ, ਇਮੀਗ੍ਰੇਸ਼ਨ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ USA ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ ਉਹ ਹੁਣ ਪਿਛਲੇ 12 ਸਾਲਾਂ ਦੇ ਮੁਕਾਬਲੇ ਉਹਨਾਂ ਦੀ ਗਿਣਤੀ ਜਿਹੜੀ ਘਟੀ ਹੈਗੀ ਆ। ਸਾਲ 2016 ਦੇ ਐਂਡ ਤੱਕ ਜਿਹੜੇ ਕਹਿੰਦੇ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਦੀ ਗਿਣਤੀ 12.2 ਮਿਲੀਅਨ ਜੋ ਕਿ 2007 ਵਿੱਚ ਸੀ ਤੋਂ ਘਟ ਕੇ ਜਿਹੜੀ ਆ 10.7 ਮਿਲੀਅਨ 2016 ਤੱਕ ਰਹਿ ਗਈ ਆ। ਸੋ 2016 ਦੇ ਐਂਡ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਇਲੈਕਟ ਹੋਏ ਹੈਗੇ ਆ ਉਹਨਾਂ ਨੇ ਆਪਣਾ ਆਫਿਸ ਜਨਵਰੀ 2017 ਦੇ ਵਿੱਚ ਟੇਕ ਓਵਰ ਕੀਤਾ ਸੀ। ਹਜੇ ਪਿਛਲੇ ਸਾਲ ਤਾਂ ਇਸ ਸਾਲ ਦਾ ਜਿਹੜਾ ਡਾਟਾ ਨਹੀਂ ਆਇਆ। ਇਹਦਾ ਮੇਨ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਆ ਵੀ ਸਾਡਾ ਜਿਹੜਾ ਗੁਆਂਢੀ ਮੁਲਕ ਆ ਮੈਕਸੀਕੋ, ਉੱਥੇ ਜਿਹੜੀ ਇਕੋਨਮੀ ਆ ਜਿਹੜੀ ਬੈਟਰ ਹੋ ਰਹੀ ਆ। ਪਿੱਛੇ ਜਦੋਂ
5-6 ਸਾਲ ਪਹਿਲਾਂ ਰਿਸੈਸ਼ਨ ਬਹੁਤ ਆਇਆ ਸੀ, ਉਸ ਟਾਈਮ ਵੀ ਬਹੁਤ ਸਾਰੇ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ ਅਨਡਾਕੂਮੈਂਟਡ ਜਿਹੜੇ ਉਹ ਵਾਪਸ ਮੈਕਸੀਕੋ ਚਲੇ ਗਏ ਸੀ। ਹੁਣ ਵੀ ਮੈਕਸੀਕੋ ਦੇ ਵਿੱਚ ਇਕੋਨਮੀ ਕਹਿੰਦੇ ਕਾਫੀ ਇੰਪਰੂਵ ਹੋ ਰਹੀ ਆ। ਸੋ ਲੋਕ ਜਿਹੜੇ ਬਹੁਤੇ ਅਨਡਾਕੂਮੈਂਟਡ ਹੈਗੇ ਆ ਉਹ ਹੁਣ ਇੱਥੇ ਰਹਿਣਾ ਨਹੀਂ ਚਾਹੁੰਦੇ, ਜਾਂ ਉਹ ਮੁੜ ਕੇ ਆਪਣੇ ਪਰਿਵਾਰਾਂ ਦੇ ਕੋਲ, ਫੈਮਲੀਆਂ ਦੇ ਕੋਲ ਉੱਥੇ ਜਾਣਾ ਚਾਹੁੰਦੇ ਆ। ਸੋ ਇਹ ਇੱਕ ਰੀਜ਼ਨ ਦੱਸਿਆ ਗਿਆ ਹੈਗਾ। ਜੀ, ਸੋ ਜਿਹੜਾ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਆ ਉਹ ਚੱਲ ਰਿਹਾ ਆ। ਟੀਅਰ ਗੈਸ ਦੀਆਂ ਜਿਹੜੀਆਂ ਕੱਲ੍ਹ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਕਾਫੀ ਜਿਹੜੀਆਂ ਵਾਇਰਲ ਉਹ ਹੋਈਆਂ ਪਈਆਂ ਆ। ਵੀ ਇੱਕ ਜਿਹੜੀ ਖਾਸ ਕਰਕੇ ਉਹ ਤਸਵੀਰ ਜਿਸ ਦੇ ਵਿੱਚ ਇੱਕ ਨੰਗੇ ਪੈਰੀ ਛੋਟੀ ਜਿਹੀ ਕੁੜੀ, ਉਹਦੀ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਲੈ ਕੇ ਉੱਥੋਂ ਜਿਹੜੀ ਉਹ ਭੱਜ ਰਹੀ ਆ, ਅਤੇ ਉਹਦੀ ਕਹਿੰਦੇ ਕੱਲ੍ਹ ਇੰਟਰਵਿਊ ਜਿਹੜੀ ਉਹ ਕੀਤੀ ਗਈ, ਜਿਹੜੇ ਪੱਤਰਕਾਰਾਂ ਨੇ ਉਸ ਬੀਬੀ ਨੂੰ ਜਿਹੜਾ ਉਹ ਲੱਭ ਲਿਆ। ਕਹਿੰਦੇ ਵੀ ਨੰਗੇ ਪੈਰੀ ਤਾਂ ਨਹੀਂ ਸੀਗੀ, ਜਦੋਂ ਉੱਥੇ ਫਸ ਗਏ ਸੀ ਉਹਦੇ ਪੈਰ ਬੱਚੀ ਦੇ, ਉਹਦਾ ਸੈਂਡਲ ਜਿਹੜਾ ਉੱਥੋਂ ਨਿਕਲ ਗਿਆ ਸੀਗਾ। ਪਰ ਕਹਿੰਦੇ ਵੀ ਮੈਨੂੰ ਇੱਕ ਟਾਈਮ 'ਤੇ ਇੱਦਾਂ ਲੱਗਾ ਵੀ ਸ਼ਾਇਦ ਇਸ ਗੈਸ ਦੇ ਕਰਕੇ, ਜਿਹੜਾ ਟੀਅਰ ਗੈਸ ਦੇ ਕਰਕੇ ਸਾਡੀ ਜਿਹੜੀ ਉੱਥੇ ਮੌਤ ਹੋ ਸਕਦੀ ਹੈ। ਕਹਿੰਦੀ ਮੈਂ ਤਾਂ ਸਿਰਫ ਉੱਧਰਲੇ ਪਾਸੇ ਉੱਦਾਂ ਹੀ ਦੇਖ ਰਹੀ ਸੀ, ਸਾਡੀ ਇੱਦਾਂ ਜਿਹੜਾ ਬਾਰਡਰ ਪਾਰ ਕਰਨ ਦੀ ਉਸ ਟਾਈਮ ਦੇ ਉੱਤੇ ਕੋਈ ਇੱਛਾ ਨਹੀਂ ਸੀਗੀ। ਅਤੇ ਕੱਲ੍ਹ ਇਹ ਵੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਹੈ, 40 ਤੋਂ ਵੱਧ ਲੋਕਾਂ ਨੂੰ ਜਿਹੜਾ ਉੱਥੇ ਗ੍ਰਿਫਤਾਰ ਬਾਰਡਰ ਦੇ ਨਜ਼ਦੀਕ ਜਿਹੜਾ ਕੀਤਾ ਗਿਆ ਆ। ਅਤੇ ਹਾਲ ਦੀ ਘੜੀ ਵੀ ਜਿਹੜਾ ਉਹ ਬਾਰਡਰ ਦਾ ਜਿਹੜਾ ਉਹ ਇਲਾਕਾ ਹੈ ਉਸ ਨੂੰ ਟੋਟਲੀ ਬਾਰਡਰ ਨੂੰ ਸ਼ਟ ਡਾਊਨ ਜਿਹੜਾ ਆ ਉਹ ਰੱਖਿਆ ਗਿਆ ਹੋਇਆ ਆ, ਵੀ ਨਾ ਕੋਈ ਇੱਧਰੋਂ ਜਾ ਸਕਦਾ ਅਤੇ ਨਾ ਕੋਈ ਉੱਧਰੋਂ ਜਿਹੜਾ ਇੱਧਰ ਨੂੰ ਆ ਸਕਦਾ ਆ। ਸੋ ਕਾਫੀ ਜਿਹੜੀ ਇਸ ਟਾਈਮ ਤਣਾਅਪੂਰਨ ਮਾਹੌਲ ਜਿਹੜਾ ਬਾਰਡਰ ਦੇ ਉੱਤੇ, ਸਦਰਨ ਬਾਰਡਰ ਦੇ ਉੱਤੇ ਮੈਕਸੀਕੋ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜਾ ਉਹ ਬਣਿਆ ਪਿਆ ਹੋਇਆ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ, ਜਥਿਆਂ ਦੇ ਵਿੱਚ, ਕਾਫਲਿਆਂ ਦੇ ਵਿੱਚ ਜਿਹੜੇ ਲੋਕ ਆ ਉਹ ਅਮਰੀਕਾ ਦੇ ਬਾਰਡਰ ਵੱਲ ਨੂੰ ਆ ਰਹੇ ਸੀਗੇ ਵੀ ਉੱਥੇ ਜਾ ਕੇ ਅਸਾਈਲਮ ਦੀ ਜਿਹੜੀ ਆ ਉਹ ਮੰਗ ਕਰਾਂਗੇ। ਪਰ ਅਸਾਈਲਮ ਨੂੰ ਲੈ ਕੇ ਆਲਰੇਡੀ ਜਿਹੜੀ ਕਾਫੀ ਸਖਤੀ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਰੱਖੀ ਹੋਈ ਆ। ਅਤੇ ਅੱਜ ਜਿਹੜਾ ਇਹ ਵੀ ਨਾਲ ਹੀ ਖਬਰ ਹੈਗੀ ਆ ਵੀ ਜਿਹੜਾ ਪਿਛਲੇ ਦਿਨੀ ਇੱਕ ਫੈਡਰਲ ਜੱਜ ਨੇ ਇਹਨਾਂ ਦੇ ਜਿਹੜੇ ਅਸਾਈਲਮ ਵਾਲੀ ਪ੍ਰੋਕਲੇਮੇਸ਼ਨ ਜਿਹੜੀ ਸੀਗੀ ਰਾਸ਼ਟਰਪਤੀ ਟਰੰਪ ਨੇ ਕੀਤੀ, ਉਸ ਦੇ ਉੱਤੇ ਰੋਕ ਲਾਈ ਸੀ, ਉਸ ਨੂੰ ਉਚਲੀ ਅਦਾਲਤ ਵਿੱਚ ਅੱਜ ਜਿਹੜਾ ਆ ਉਹ ਜਿਹੜੇ ਲੈ ਕੇ ਜਾਣਗੇ ਵੀ ਉਸ ਜਿਹੜੀ ਰੋਕ ਆ ਉਸ ਨੂੰ ਹਟਾਇਆ ਜਾਵੇ। ਸੋ ਦੇਖਦੇ ਹਾਂ ਵੀ ਜਿਹੜੀ ਉਚਲੀ ਅਦਾਲਤ ਆ ਉਹ ਹੁਣ ਕਿਸ ਤਰੀਕੇ ਦਾ ਫੈਸਲਾ ਜਿਹੜਾ ਉਹ ਸੁਣਾਊਗੀ ਟਰੰਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ, ਜਾਂ ਉਸ ਜਿਹੜੇ ਆ ਉਹ ਬੈਨ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਉਹ ਰੱਖਣਗੇ। ਜਿਹੜਾ ਇਹ ਟਰਾਈ ਕਰ ਰਹੇ ਆ ਜਿਹੜਾ ਉਹ ਪ੍ਰੋਕਲੇਮੇਸ਼ਨ, ਇੱਕ ਵਾਰੀ ਦੁਬਾਰਾ ਦੱਸ ਜਾਈਏ, ਜਿਹੜੇ ਟਰੰਪ ਪ੍ਰਸ਼ਾਸਨ ਇਹ ਚਾਹੁੰਦੇ ਨੇ ਵੀ ਜਿਹੜਾ ਵੀ ਕੋਈ ਪੋਲੀਟੀਕਲ ਅਸਾਈਲਮ ਦੀ ਭਾਲ ਦੇ ਵਿੱਚ ਅਮਰੀਕਾ ਦੇ ਵਿੱਚ ਆ ਰਿਹਾ ਆ, ਉਹ ਪੋਰਟ ਆਫ ਐਂਟਰੀ 'ਤੇ ਆ ਕੇ ਉੱਥੇ ਜਿਹੜਾ ਡਾਇਰੈਕਟਲੀ ਕਵੇ ਵੀ ਮੈਨੂੰ ਅਸਾਈਲਮ ਦੀ ਜ਼ਰੂਰਤ ਆ, ਮੈਂ ਅਸਾਈਲਮ ਦੀ ਮੰਗ ਕਰਦਾ ਹਾਂ, ਅਤੇ ਉੱਥੇ ਉਹਨੂੰ ਉਨੇ ਚਿਰ ਦੇ ਲਈ ਰੱਖਿਆ ਜਾਊਗਾ ਡਿਟੈਂਸ਼ਨ ਸੈਂਟਰ ਦੇ ਵਿੱਚ, ਜਿੰਨੀ ਦੇਰ ਤੱਕ ਉਸ ਦੇ ਕੇਸ ਦਾ ਫੈਸਲਾ ਜਿਹੜਾ ਉਹ ਨਹੀਂ ਹੋ ਜਾਂਦਾ। ਜੇ ਉਸ ਨੂੰ ਓਕੇ ਆ ਤਾਂ ਫਿਰ ਉਸ ਨੂੰ ਛੱਡਿਆ ਜਾਊਗਾ, ਅਦਰਵਾਈਜ਼ ਨਹੀਂ ਤਾਂ ਉਹਨੂੰ ਉੱਥੋਂ ਹੀ ਡਿਪੋਰਟ ਕਰ ਦਿੱਤਾ ਜਾਊਗਾ। ਹੁਣ ਕਹਿੰਦੇ ਆ ਕਿ ਜਿਹੜਾ ਹੁੰਦਾ ਆ ਵੀ ਕਈ ਲੋਕ ਜਿਹੜੇ ਆ ਉਹ ਟੱਪ ਕੇ ਆ ਤਾਂ ਜਾਂਦੇ ਨੇ, ਪਰ ਬਾਅਦ ਦੇ ਵਿੱਚ ਜਿਹੜੇ ਆ ਉਹ ਅਸਾਈਲਮ ਦੀ ਅਪਲਾਈ ਕਰਦੇ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਆ ਜਿਹੜੇ ਆਉਂਦੇ ਜਿਹੜੇ ਇੱਥੇ ਲੀਗਲ ਵੀਜ਼ੇ ਦੇ ਉੱਤੇ ਆ, ਅਤੇ ਬਾਅਦ ਦੇ ਵਿੱਚ ਜਿਹੜਾ ਉਹ ਅਸਾਈਲਮ ਦੀ ਜਿਹੜੀ ਆ ਉਹ ਕੇਸ ਅਪਲਾਈ ਕਰ ਦਿੰਦੇ ਨੇ। ਉਹ ਉਸ ਚੀਜ਼ ਨੂੰ ਟੋਟਲੀ ਉਹ ਰੋਕਣਾ ਚਾਹੁੰਦੇ ਨੇ। ਕਹਿੰਦੇ ਵੀ ਜਿਹੜਾ ਵੀ ਅਸਾਈਲਮ ਦੀ ਮੰਗ ਕਰਨਾ ਚਾਹੁੰਦਾ ਆ ਉਹ ਪੋਰਟ ਆਫ ਐਂਟਰੀ ਦੇ ਉੱਤੇ ਹੀ ਸਾਨੂੰ ਆਉਂਦਿਆਂ ਹੀ ਜਿਹੜਾ ਸਭ ਤੋਂ ਪਹਿਲਾਂ ਉਹੀ ਆਖੇ ਵੀ ਅਸਾਈਲਮ ਸਾਨੂੰ ਚਾਹੀਦਾ ਆ, ਅਤੇ ਅਸੀਂ ਉਸਦੇ ਕੇਸ ਨੂੰ ਸੁਣ ਕੇ ਦੱਸਾਂਗੇ ਵੀ ਹਾਂ ਤੈਨੂੰ ਇੱਥੇ ਰੱਖਣ ਦੀ, ਤੈਨੂੰ ਇੱਥੇ ਰਹਿਣ ਦੀ ਇਜਾਜ਼ਤ ਹੈ ਜਾਂ ਨਹੀਂ ਹੈਗੀ। ਸੋ ਇਹ ਚੀਜ਼ਾਂ ਦੇ ਵਿੱਚ ਜਿਹੜੀ ਆ ਉਸ ਨੂੰ ਉਹਨਾਂ ਨੇ ਉਹ ਰੋਕ ਜਿਹੜੀ ਫੈਡਰਲ ਜਿਹੜੇ ਜੱਜ ਨੇ ਉੱਥੇ ਲਾ ਦਿੱਤੀ ਸੀਗੀ ਵੀ ਨਹੀਂ ਇੱਦਾਂ ਜਿਹੜਾ ਤੁਹਾਡੇ ਵੱਲੋਂ ਕਰਨੀ ਜਿਹੜੀ ਆ ਉਹ ਗਲਤ ਆ, ਸੰਵਿਧਾਨਿਕ ਜਿਹੜੇ ਤੌਰ ਦੇ ਉੱਤੇ ਗਲਤ ਗੱਲ ਆ। ਸੋ ਹੁਣ ਉਸੇ ਦੇ ਖਿਲਾਫ ਹੀ ਹੁਣ ਮੁੜ ਕੇ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਗਏ ਨੇ ਹੁਣ ਉਤਲੀ ਅਦਾਲਤ ਵਿੱਚ, ਜਿੱਥੇ ਦੇਖਦੇ ਹਾਂ ਵੀ ਕਿਸ ਤਰੀਕੇ ਦਾ ਜਿਹੜਾ ਫੈਸਲਾ ਆ ਉਹ ਆਵੇਗਾ। ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਬਾਰ-ਬਾਰ ਦੱਸ ਰਹੇ ਹਾਂ ਵੀ ਸਪਸ਼ਟ ਆ ਵੀ ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਇਮੀਗ੍ਰੇਸ਼ਨ ਦੇ ਉੱਤੇ ਨਕੀਲ ਹੌਲੀ ਜਿਹੜੀ ਕੱਸਣ ਦੀ ਤਿਆਰੀ ਦੇ ਵਿੱਚ ਆ, ਟਰਾਈ ਕਰੀ ਜਾ ਰਹੇ ਆ। ਜੇ ਕੱਸੀ ਜਾਵੇ ਤਾਂ ਕੱਸੀ ਜਾਵੇ, ਨਹੀਂ ਤਾਂ ਜਿਹੜੀ ਉਹ ਹੋਰ ਡਿਫਰੈਂਟ ਤਰੀਕੇ ਦੇ ਨਾਲ ਤਿਆਰੀ ਉਹ ਕਰੀ ਜਾ ਰਹੇ ਨੇ। ਸੋ ਬਿਲਕੁਲ ਹੁਣ 9 ਸਰਕਟ ਕੋਰਟ 'ਚ ਅਪੀਲ ਕਰਨ ਜਾ ਰਿਹਾ ਆ। ਈਵਨ ਦੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਪਿਛਲੇ ਸਮਿਆਂ ਦੇ ਵਿੱਚ 9 ਸਰਕਟ ਕੋਰਟ ਆਫ ਅਪੀਲ ਦੇ ਜਿਹੜੇ ਜੱਜ ਆ, ਖਾਸ ਕਰਕੇ ਜਿਹੜੇ ਸੈਨ ਫਰਾਂਸਿਸਕੋ ਦੇ, ਉਹਨਾਂ ਦੇ ਉਲਟ ਬੋਲਦੇ ਰਹੇ ਆ ਵੀ ਇਹ ਬਹੁਤ ਹੀ ਜ਼ਿਆਦਾ ਲਿਬਰਲ ਹੈਗੇ ਆ। ਅਤੇ ਕਹਿੰਦੇ ਪਈ ਜਿਹੜਾ ਅਸਾਈਲਮ ਆ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਪੋਰਟ ਆਫ ਐਂਟਰੀ 'ਤੇ ਹੀ ਜਿਹੜਾ ਕਹੂਗਾ ਉਹਨੂੰ ਉਹ ਅਪਲਾਈ ਕਰ ਸਕਦਾ ਆ, ਬਾਅਦ ਦੇ ਵਿੱਚ ਨਹੀਂ ਅਪਲਾਈ ਕਰ ਸਕਦਾ। ਸੋ ਲੱਗਦਾ ਇਹ ਕੋਰਟ ਆਫ ਅਪੀਲਸ
ਦਾ ਜਿਹੜਾ 9th ਸਰਕਟ ਕੋਰਟ ਆ ਉਹ ਤੋਂ ਬਾਅਦ ਵੀ ਮੈਨੂੰ ਲੱਗਦਾ ਇਹ ਜਿਹੜੀ ਗੱਲਬਾਤ ਆ, ਇਹ ਲੜਾਈ ਸੁਪਰੀਮ ਕੋਰਟ US ਦੀ ਜਿਹੜੀ ਹੈਗੀ ਆ ਉੱਥੇ ਜਾ ਸਕਦੀ ਹੈਗੀ ਆ। ਬਿਲਕੁਲ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਲੱਗਦਾ ਹੈ ਉੱਧਰ ਤੱਕ ਵਧੂਗੀ। ਇਮੀਗ੍ਰੇਸ਼ਨ ਦਾ ਹੁਣ ਕੁਛ ਨਾ ਕੁਛ ਤਾਂ ਮਸਲਾ ਜਿਹੜਾ ਇਹਨਾਂ ਨੂੰ ਸੁਲਝਾਉਣਾ ਹੀ ਪੈਣਾ ਹੈ, ਕਿਤੇ ਨਾ ਕਿਤੇ ਤਾਂ ਇਹਨਾਂ ਦੋਨਾਂ ਹੀ ਪਾਸਿਆਂ ਤੋਂ ਜਿਹੜਾ ਉਹ ਕਰਨ ਦੀ ਜ਼ਰੂਰਤ ਆ। ਹੋਰ ਵੀ ਬਹੁਤ ਸਾਰੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਵਿੱਚ ਵੀ ਆ ਜਾਂ ਪੁਰਾਣੇ ਪ੍ਰਸ਼ਾਸਨਾਂ ਦੇ ਵਿੱਚ ਵੀ ਜਿਹੜੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਲੋਕ ਕਹਿੰਦੇ ਡੈਫੀਨੇਟਲੀ ਜਿਹੜਾ ਇਮੀਗ੍ਰੇਸ਼ਨ ਦਾ ਮਿਸਯੂਜ਼ ਤਾਂ ਜਿਹੜਾ ਉਹ ਹੋ ਰਿਹਾ ਆ। ਇਸ ਦੇ ਵਿੱਚ ਕੁਝ ਨਾ ਕੋਈ ਚੀਜ਼ ਜਿਹੜੀ ਦੇਖਣ ਵਾਲੀ ਗੱਲ ਹੈਗੀ। ਖਾਸ ਕਰਕੇ ਕਹਿੰਦੇ ਆਈਸ ਵਾਲਿਆਂ ਨੂੰ ਉਹਨਾਂ ਦੇ ਦੁਆਲੇ ਘੱਲਣਾ ਚਾਹੀਦਾ ਆ ਵੀ ਜਿਨ੍ਹਾਂ ਨੂੰ ਡਿਪੋਰਟ ਦੇ ਆਰਡਰ ਲੱਗੇ ਹੋਏ ਨੇ ਅਤੇ ਉਹ ਇੱਥੋਂ ਜਾ ਨਹੀਂ ਰਹੇ, ਵੀ ਉਹਨਾਂ ਨੂੰ ਡਿਪੋਰਟ ਕਰੋ ਵੀ ਆਲਰੇਡੀ, ਕਿਉਂਕਿ ਅਦਾਲਤ ਨੇ ਜਿਹੜਾ ਕਹਿ ਦਿੱਤਾ ਹੈ, ਨਾ ਕਿ ਉਹਨਾਂ ਲੋਕਾਂ ਨੂੰ ਫੜੋ ਜਿਹੜੇ 20-20 ਸਾਲ ਤੋਂ ਇੱਥੇ ਰਹਿ ਰਹੇ ਨੇ, ਉਹਨਾਂ ਦੇ ਡਿਪੋਰਟ ਦਾ ਆਰਡਰ ਜਿਹੜਾ ਉਹ ਨਹੀਂ ਹੈਗਾ, ਬਾਵਜੂਦ ਇਸ 'ਤੇ ਜਿਹੜਾ ਉਸ ਨੂੰ ਫੜੀ ਜਾ ਰਹੇ ਹੋ। ਸੋ ਲੋਕ ਇਹ ਜਿਹੜੇ ਚਾਹੁੰਦੇ ਵੀ ਆ ਵੀ ਸਖਤੀ ਵੀ ਹੋਵੇ, ਅਤੇ ਨਾਲ ਇਹ ਵੀ ਚੀਜ਼ ਦੇਖਦੇ ਆ ਵੀ ਥੋੜ੍ਹੀ ਇਨਸਾਨੀਅਤ ਵੀ ਜਿਹੜੀ ਆ ਉਹ ਥੋੜ੍ਹੀ ਬਹੁਤੀ ਜਿਹੜੀ ਉਹ ਦੇਖੀ ਜਾਵੇ ਵੀ ਜਿਹੜਾ 20 ਸਾਲ ਤੋਂ ਟੈਕਸ ਵੀ ਭਰੀ ਜਾਂਦਾ, ਉਹਦੇ 4-5 ਨਿਆਣੇ ਵੀ ਆ ਇੱਥੇ, ਪਰਿਵਾਰ ਵੀ ਇੱਥੇ ਆ, ਅਤੇ ਤੁਸੀਂ ਉਹਨੂੰ ਉੱਥੇ ਪਿੱਛੇ ਘੱਲ ਕੇ ਜਿੱਥੇ ਉਸ ਦਾ ਹੁਣ ਰੂਟਸ ਹੀ ਨਹੀਂ ਹੈਗੇ, ਜਿੱਥੇ ਉਹ ਕਦੀ ਕਿ ਇੱਕ ਹਿਸਾਬ ਦੇ ਨਾਲ ਕੋਈ ਰਿਹਾ ਹੀ ਨਹੀਂ ਆ, ਵੀ ਉਹਨੂੰ ਉੱਥੇ ਘੱਲ ਕੇ ਉਹਦਾ ਵੀ ਜ਼ਿੰਦਗੀ ਦਾ ਜਿਹੜਾ ਇੱਕ ਹਿਸਾਬ ਨਾਲ ਬੇੜਾ ਗਰਕ ਹੋਣ ਵਾਲੀ ਗੱਲ ਹੀ ਆ। ਸੋ ਪਰ ਆਈਸ ਵਾਲੇ ਜਿਹੜੇ ਆ, ਜਦੋਂ ਉਹਨਾਂ ਦਾ ਜਿੱਥੇ ਵੀ ਦਾਲ ਲੱਗਦਾ ਆ ਉਹ ਛਾਪੇਮਾਰੀ ਕਰ ਰਹੇ ਨੇ, ਉਹ ਉਹਨਾਂ ਨੂੰ ਜਿਹੜੇ ਲਗਾਤਾਰ ਜਿਹੜੇ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਨੂੰ ਜਿਹੜਾ ਉਹ ਫੜ ਰਹੇ ਨੇ। ਸੋ ਦੇਖਦੇ ਹਾਂ ਜਿਹੜਾ ਇਹਦੇ ਵਿੱਚ ਕੀ ਹੁੰਦਾ ਆ। ਸਭ ਨੂੰ ਪਤਾ ਹੈ ਵੀ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਮੈਰਿਟ ਬੇਸ ਸਿਸਟਮ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਾਂ ਉਹ ਕੀਤੀਆਂ ਜਾ ਰਹੀਆਂ ਨੇ। ਸੋ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਦੇ ਤਰਜ਼ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਸਿਸਟਮ ਕੁਛ ਨਾ ਕੁਛ ਉਸ ਆਧਾਰ ਦਾ ਜਿਹੜਾ ਆ ਉਹ ਇੱਥੇ ਹੋ ਸਕਦਾ ਆ। ਉਹ ਵੀ ਚਾਹੁੰਦੇ ਨੇ ਅਮਰੀਕਾ ਵਾਲੇ ਜਿਹੜੇ ਟਰੰਪ ਪ੍ਰਸ਼ਾਸਨ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਆਉਂਦੇ ਕਹਿੰਦੇ ਰਹੇ ਆ ਵੀ ਸਾਨੂੰ ਉਹ ਲੋਕ ਨਹੀਂ ਚਾਹੀਦੇ ਵੀ ਜਿਹੜੇ ਆ ਕੇ ਅਮਰੀਕਾ 'ਤੇ ਭਾਰ ਬਣਨ, ਸਾਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਅਮਰੀਕਾ ਦੇ ਲਈ ਟੈਕਸ ਵੀ ਜਿਹੜਾ ਕੰਮ ਵੀ ਕਰਨ, ਟੈਕਸ ਵੀ ਬਣਾਉਣ, ਅਤੇ ਜਿਹੜੇ ਸਿਆਣੇ ਹੋਣ, ਜਿਹੜੇ ਆਉਂਦੇ ਆ ਇੱਕ ਹਿਸਾਬ ਦੇ ਨਾਲ ਕੰਮਾਂ ਕਾਰਾਂ ਦੇ ਉੱਤੇ ਜਿਹੜਾ ਉਹ ਲੱਗ ਜਾਣ। ਜੀ ਅਗਲੀ ਖਬਰ ਵੀ ਜਿਹੜੀ ਆਈਸ ਨਾਲ ਰਿਲੇਟਡ ਹੈਗੀ ਆ, ਇੱਕ ਕਹਿੰਦੇ ਵੀ ਮਦਰ ਜਿਸ ਦਾ ਨਾਂ ਜੈਸਮੀਨ ਜ਼ੁਰੈਜ਼ ਦੱਸਿਆ ਆ, ਉਹਦੀ 19 ਸਾਲਾਂ ਦੀ ਡਾਟਰ ਮੈਰੀ ਜਿਹੜੀ ਆ ਉਹ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ, ਉਹ ਤੋਂ ਬਾਅਦ ਜਿਹੜਾ ਆਈਸ ਦਾ ਜਿਹੜਾ ਕੇਅਰ ਸੈਂਟਰ ਹੈਗਾ ਆ ਟੈਕਸਸ ਦੇ ਵਿੱਚ, ਉੱਥੇ ਰੱਖਿਆ ਗਿਆ ਕੁਛ ਦਿਨ, ਅਤੇ ਉਹਨੂੰ ਜਿਹੜੀ ਹੈਲਥ ਇਸ਼ੂ ਸੀਗੀ, ਅਤੇ ਉਹਨੇ ਕਿਹਾ ਵੀ ਮੇਰੀ ਜਿਹੜੀ ਬੱਚੀ ਆ ਉਹਨੂੰ ਚੱਜ ਦੇ ਨਾਲ ਟੇਕ ਕੇਅਰ ਨਹੀਂ ਕੀਤਾ ਗਿਆ, ਅਤੇ ਉਸ ਬੱਚੀ ਨੂੰ ਬਾਅਦ ਦੇ ਵਿੱਚ ਜਿਹੜਾ ਛੱਡ ਦਿੱਤਾ ਗਿਆ ਸੀ ਇਮੀਗ੍ਰੇਸ਼ਨ ਵੱਲੋਂ। ਪਰ ਉਸ ਤੋਂ ਬਾਅਦ ਜਿਹੜੀ ਆ ਉਸ ਬੱਚੀ ਦੀ ਜਿਹੜੀ ਆ 20 ਦਿਨਾਂ ਬਾਅਦ ਮੌਤ ਹੋ ਗਈ। ਹੁਣ ਉਸ ਦੀ ਜਿਹੜੀ ਮਦਰ ਹੈਗੀ ਆ, ਉਸ ਨੇ ਜਿਹੜਾ ਆਈਸ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ, ਉਸ ਨੂੰ $40 ਮਿਲੀਅਨ ਦਾ ਜਿਹੜਾ ਆ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਹੈਗਾ ਆ। ਔਰ ਇਸ ਦੀ ਜਿਹੜੇ ਲਾਇਰ ਹੈਗੇ ਆ, ਉਹਨਾਂ ਨੇ ਸਿਟੀ ਆਫ ਇਲੋਏ ਜਿਹੜੀ ਐਰੀਜ਼ੋਨਾ ਦੇ ਵਿੱਚ ਹੈਗੀ ਆ, ਜਿਹੜਾ ਮੇਨ ਪ੍ਰਾਈਮ ਕਾਂਟਰੈਕਟਰ ਹੈਗਾ ਫੈਡਰਲ ਗਵਰਨਮੈਂਟ ਦਾ, ਜਿੱਥੇ ਅਨਡਾਕੂਮੈਂਟਡ ਬੰਦਿਆਂ ਨੂੰ ਰੱਖਿਆ ਜਾਂਦਾ ਜਾਂ ਜਿਨ੍ਹਾਂ ਨੂੰ ਡਿਪੋਰਟ ਕਰਨਾ ਹੁੰਦਾ ਹੈਗਾ ਆ, ਉਹਨਾਂ ਦੇ ਅਗੇਂਸਟ $40 ਮਿਲੀਅਨ ਦਾ ਰੌਂਗਫੁਲ ਡੈਥ ਦਾ ਜਿਹੜਾ ਕੇਸ ਆ ਉਹ ਫਾਈਲ ਕੀਤਾ ਹੈ। ਜੀ ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਹਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ